ਉਹ ਕਹਿੰਦੇ ਵੀ ਲਾਸਟ ਮਿੰਟ ਚੇਂਜਸ ਉਹਨਾਂ ਨੇ ਕੀਤੇ ਆ, ਜਿਹੜੇ ਕਿ ਅਨਫੇਅਰ, ਅਨਇਕਨੋਮਿਕ ਤੇ ਡੀਲ ਦੀ ਰਿਲਾਇਬਿਲਿਟੀ ਦੇ ਉੱਤੇ ਪ੍ਰਸ਼ਨ ਜਿਹੜੇ ਉਹ ਚੁੱਕਦੇ ਸੀਗੇ। ਸੋ $20 ਬਿਲੀਅਨ ਦਾ ਜਿਹੜਾ ਸਮਾਨ ਆ, ਜਿਹੜਾ ਇੰਪੋਰਟ ਐਕਸਪੋਰਟ ਕੈਨੇਡਾ ਦੇ ਨਾਲ ਅਮਰੀਕਾ ਦਾ ਹੁੰਦਾ ਆ, ਉਸ ਦੇ ਉੱਤੇ ਹੁਣ 50% ਨਵੇਂ ਟੈਰਿਫ ਲੱਗਣਗੇ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਆ ਇਹ ਟੈਰਿਫ ਲੱਗਣ ਵਾਲੇ ਆ। ਜਿਹੜੇ ਜੈਮਿਸਨ ਗਰੀਰ ਆ ਉਹਨਾਂ ਨੇ ਕਿਹਾ ਵੀ ਯੂਐਸ ਕਹਿ ਰਿਹਾ ਸੀਗਾ ਵੀ ਅਸੀਂ ਕੈਨੇਡੀਅਨਸ ਨੂੰ ਅਕਮੋਡੇਟ ਕਰਦੇ ਆ, ਵੀ ਇਹਨਾਂ ਨੂੰ ਥੋੜਾ ਜਿਹਾ ਰਾਹ ਜਿਹੜਾ ਇਸ ਦੇ ਵਿੱਚ ਦਿੰਦੇ ਆ ਇਹਨਾਂ ਨਵੀਆਂ ਨੈਗੋਸੀਏਸ਼ਨਸ ਦੇ ਵਿੱਚ, ਜਿਨ੍ਹਾਂ ਵਿੱਚ ਅਮਰੀਕਾ ਦੇ ਦੁਆਰਾ ਇਹ ਸਿਫਾਰਿਸ਼ਾਂ ਸੀਗੀਆਂ ਵੀ ਉਹਨਾਂ ਦੀ ਸਟੀਲ ਦੇ ਉੱਤੇ ਜਿਹੜਾ ਟੈਰਿਫ ਉਸ ਨੂੰ ਅੱਧਿਆਂ ਕਰ ਦਾਂਗੇ, ਅਲਮੀਨੀਅਮ ਦੇ ਉੱਤੇ ਵੀ ਅੱਧਿਆਂ ਕਰ ਦਾਂਗੇ, ਤੇ ਆਟੋਸ ਦੇ ਉੱਤੇ ਵੀ ਜਿਹੜਾ ਕਾਫੀ ਜ਼ਿਆਦਾ ਘਟਾ ਦੇਣਾ ਹੈਗਾ ਆ। ਇੱਥੋਂ ਤੱਕ ਕਿ ਜਿਹੜੀ ਸਾਫਟਵੁੱਡ, ਲੰਬਰ ਤੇ ਹੋਰ ਜਿਹੜਾ ਸਮਾਨ ਉਧਰੋਂ ਆਉਂਦਾ ਆ ਉਹਨਾਂ ਉੱਤੇ ਟੈਰਿਫ ਘਟਾਉਣ ਦੀ ਜਿਹੜੀ ਚਰਚਾ ਆ, ਕਹਿੰਦੇ ਵੀ ਕੀਤੀ ਸੀਗੀ। ਇੱਥੋਂ ਤੱਕ ਕਿ ਅਸੀਂ ਉਹਨਾਂ ਨੂੰ ਇਹ ਪੇਸ਼ਕਸ਼ਾਂ ਰੱਖੀਆਂ ਸੀਗੀਆਂ, ਪਰ ਕਹਿੰਦੇ ਵੀ ਸਿੰਪਲੀ ਦੇ ਵਾਂਟਡ ਮੋਰ। ਉਹਨਾਂ ਦਾ ਕਹਿਣ ਦਾ ਮਤਲਬ ਵੀ ਕੈਨੇਡੀਅਨਸ ਲਾਲਚ ਜਿਹੜਾ ਉਹ ਇਸ ਦੇ ਵਿੱਚ ਕਰ ਰਹੇ ਸੀਗੇ। ਕਹਿੰਦੇ ਵੀ ਹੁਣ ਮੈਨੂੰ ਇਹ ਤਾਂ ਨਹੀਂ ਪਤਾ ਵੀ ਇਹ ਪੋਲੀਟੀਕਲ ਸੀ ਉਹਨਾਂ ਦੇ ਲਈ, ਪਰ ਸਰਟਨਲੀ ਕਹਿੰਦੇ ਵੀ ਇਕਨੋਮਿਕ ਸੈਂਸ ਨਹੀਂ ਸੀ ਇਹ ਮੇਕ ਕਰਦੀ। ਕਹਿੰਦੇ ਵੀ ਇਸੇ ਲਈ ਮੈਂ ਕਹਿਣਾ ਆ, ਮੈਨੂੰ ਲੱਗਦਾ ਵੀ ਸ਼ਾਇਦ ਪੋਲੀਟੀਕਲੀ ਕਾਰਨਾਂ ਕਰਕੇ ਕਾਰਨੀ ਹੋਣਾ ਨੇ ਜਾਂ ਕੈਨੇਡਾ ਨੇ ਇਹ ਜਿਹੜਾ ਫੈਸਲਾ ਆ ਉਹ ਲਿਆ ਹੈਗਾ ਆ। ਸੋ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਯੂਐਸ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਜਿਹੜੀ ਕੀਮਤ ਆ ਉਹ ਹੋਰ ਜ਼ਿਆਦਾ ਥੱਲੇ ਨੂੰ ਜਿਹੜੀ ਉਹ ਚਲੇ ਗਈ ਹੈਗੀ ਆ। ਤੇ ਜਿਹੜੀਆਂ ਡਿਊਟੀਜ਼ ਆ ਉਹ ਹੁਣ ਸ਼ਨੀਚਰਵਾਰ ਤੋਂ ਹਰਜੋਤ ਸਿੰਘ ਜੀ ਆਲਰੇਡੀ ਕੈਨੇਡਾ ਦੇ ਉੱਤੇ ਜਿਹੜਾ ਆ ਰਿਟੈਲੀਏਟ ਜਿਹੜੀਆਂ ਇਹ ਡਿਊਟੀਜ਼ ਆ ਨਵੀਆਂ ਆ ਉਹ ਲੱਗ ਚੁੱਕੀਆਂ ਹੈਗੀਆਂ ਆ। ਸੋ ਬਹੁਤ ਵੱਡਾ ਜਿਹੜਾ ਅਸਰ ਆ ਉਹ ਲੋਕਾਂ ਦੇ ਉੱਤੇ ਪੈਣਾ। ਆਪਣੇ ਪੰਜਾਬੀਆਂ ਦੇ ਐਂਗਲ ਤੋਂ ਜਿਹੜਾ ਹਰਜੋਤ ਸਿੰਘ ਜੀ ਦੇਖੀਏ, ਇੰਪੋਰਟ ਦੇ ਵਿੱਚ, ਰੀਟੇਲ ਦੇ ਵਿੱਚ, ਟਰੱਕਿੰਗ ਦੇ ਵਿੱਚ, ਲੌਜਿਸਟਿਕਸ ਦੇ ਵਿੱਚ ਸਾਰੇ ਜਾਣੇ ਆਪਣੇ ਬੰਦੇ ਇਨਵੋਲਵ ਹੈਗੇ ਆ, ਤੇ ਇਹਦੇ ਨਾਲ ਕੀਮਤਾਂ ਜਿਹੜੀਆਂ ਆ ਉਹ ਹੁਣ ਵਧਣਗੀਆਂ। ਜਿਹੜੇ ਕੈਨੇਡੀਅਨ ਕੰਜ਼ਿਊਮਰ ਗੁੱਡਸ ਆ, ਚਾਹੇ ਉਹ ਹਾਰਡਵੇਅਰ ਆ, ਚਾਹੇ ਸਪੋਰਟਿੰਗ ਆਈਟਮਸ ਆ, ਉਹ ਉਸ ਦੇ ਵਿੱਚ ਆ। ਤੇ ਇਧਰੋਂ ਜਿਨ੍ਹਾਂ ਦਾ ਸਮਾਨ ਉਧਰ ਨੂੰ ਜਾਂਦਾ ਹੈ, ਕਿਉਂਕਿ ਕੈਨੇਡਾ ਨੇ ਇਹ ਧਮਕੀ ਦਿੱਤੀ ਆ ਵੀ ਡਾਲਰ ਫਾਰ ਡਾਲਰ ਮੈਜਰ ਜਿਹੜੇ ਹੋਣਗੇ, ਜਿੰਨਾ ਇਹ ਲਾ ਰਹੇ ਆ ਟੈਰਿਫ, ਓਨਾ ਹੀ ਜਿਹੜਾ ਆ ਉਹ ਟੈਰਿਫ ਜਿਹੜਾ ਉਹ ਲਾਉਣਗੇ। ਸੋ ਇਹ ਆਂਢੀ ਗੁਆਂਢੀ ਆਪਸ ਦੇ ਵਿੱਚ ਹੁਣ ਇਕਨੋਮਿਕਲੀ ਚੰਗੇ ਸਿੰਘ ਜਿਹੜੇ ਆ ਹਰਜੋਤ ਸਿੰਘ ਜੀ ਫਸਣਗੇ, ਤੇ ਇਹ ਲੜਾਈ, ਇਹ ਟ੍ਰੇਡ ਵਾਰ ਕਦੋਂ ਤੱਕ ਚੱਲੇਗੀ ਉਹ ਦੇਖਣ ਵਾਲੀ ਗੱਲ ਹੋਊਗੀ। ਉਧਰ ਗਲੋਬ ਦੇ ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਜਿਹਦੇ ਵਿੱਚ ਚੀਨ ਤੇ ਰਸ਼ੀਆ ਆ ਉਹ ਬੈਠੇ ਹੱਸ ਰਹੇ ਹੋਣਗੇ ਵੀ ਕਿਸੇ ਟਾਈਮ ਦੇ ਉੱਤੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਫਰਕ ਸਮਝਣਾ ਵੀ ਬੜਾ ਔਖਾ ਸੀਗਾ ਜਾਂ ਫਰਕ ਨਹੀਂ ਸੀਗਾ, ਪਰ ਇਹ ਹੁਣ ਆਪਸ ਦੇ ਵਿੱਚ ਗੁੱਥਮ ਗੁੱਥਾ ਜਿਹੜਾ ਉਹ ਹੋਏ ਪਏ ਆ। ਕੈਨੇਡਾ ਨੇ ਆਪ ਤਾਂ ਚਾਈਨਾ ਦੇ ਨਾਲ ਸਮਝੌਤੇ ਜਿਹੜੇ ਆ ਉਹ ਕਰ ਲਏ। ਕਾਰਨੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹ ਚਾਈਨਾ ਦੇ ਦੌਰੇ ਦੇ ਉੱਤੇ ਵੀ ਕੁਝ ਮਹੀਨੇ ਪਹਿਲਾਂ ਜਾ ਕੇ ਆਏ ਸੀ। ਉੱਥੇ ਕਈ ਕੁਝ ਜਿਹੜਾ ਉੱਥੇ ਐਲਾਨ ਕਰਕੇ ਉਹ ਆਏ ਸੀਗੇ, ਤੇ ਹੁਣ ਆਪਣੇ ਬਿਲਕੁਲ ਗਵਾਂਢੀ ਦੇ ਨਾਲ, ਅਮਰੀਕਾ ਦੇ ਨਾਲ ਇਕਨੋਮਿਕ ਜਿਹੜੇ ਐਂਗਲ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਹੁਣ ਦੋਨੋਂ ਮੁਲਕ ਜਿਹੜੇ ਦੋਸ਼ ਲਾ ਰਹੇ ਆ, ਤੇ ਟ੍ਰੇਡ ਨੈਗੋਸ਼ੀਏਸ਼ਨ, ਇਹ ਗੱਲਬਾਤ ਆ ਇਹ ਹੁਣ ਜਿਹੜੀ ਉਹ ਵਿਚਾਰੇ ਟੁੱਟ ਗਈ ਹੈਗੀ ਆ। ਸੋ ਸ਼ਨੀਚਰਵਾਰ ਤੋਂ 22 ਅਗਸਤ ਤੋਂ $20 ਬਿਲੀਅਨ ਦਾ ਕੈਨੇਡੀਅਨ ਸਮਾਨ ਜੋ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਆ, ਉਹਨਾਂ ਉੱਤੇ 50% ਟੈਰਿਫ ਲੱਗਣੇ ਸ਼ੁਰੂ ਜਿਹੜੇ ਉਹ ਹੋ ਗਏ ਆ, ਤੇ ਕੈਨੇਡਾ ਵਾਲੇ ਕਹਿੰਦੇ ਆ ਵੀ ਅਸੀਂ ਵੀ ਹੁਣ ਬਰਾਬਰ ਦਾ ਟੈਰਿਫ ਲਾਉਣ ਜਾ ਰਹੇ ਆ। ਜੀ ਬਿਲਕੁਲ। ਸੋ CNN ਨੇ ਰਿਪੋਰਟ ਕਰ ਰਿਹਾ ਵੀ ਯੂਐਸ ਨੇ 50% ਟੈਰਿਫ $20 ਬਿਲੀਅਨ ਜਿਹੜੀਆਂ ਕੈਨੇਡਾ ਦੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਜਿਹੜਾ ਸੈਚਰਡੇ ਨੂੰ, ਅਗਸਤ 22 ਨੂੰ ਲਾ ਦਿੱਤਾ ਹੈ, ਜਦੋਂ ਜਿਹੜੀ ਗੱਲਬਾਤ ਆ ਉਹ ਫੇਲ ਹੋ ਗਈ ਹੈਗੀ ਆ। ਅਗਲੀ ਰਾਜਕਰਨਵੀਰ ਸਿੰਘ ਜੀ, ਅੱਜ ਦੀ ਦੂਜੀ ਸਭ ਤੋਂ ਵੱਡੀ ਨਿਊਜ਼ ਆਪਣੀ ਗੁਆਂਢੀ ਸਟੇਟ ਨਵਾਡਾ ਤੋਂ ਆ। ਨਵਾਡਾ ਦੇ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਰੀਨੋ ਦੇ ਲਾਗੇ ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਆ। 42,000 ਲੋਕਾਂ ਨੂੰ ਅਵੈਕੂਏਟ ਕੀਤਾ ਗਿਆ ਹੈਗਾ ਆ। ਸੋ ਜਿਹੜੀ ਹੌਕ ਫਾਇਰ ਆ ਉਹ ਸੈਚਰਡੇ ਅਗਸਤ 22 ਨੂੰ ਜੋ ਨਾਰਥ ਵੈਸਟ ਆਫ ਰੀਨੋ ਆ, ਸੋਮਰਸੈਟ P1 ਪੀਕ ਏਰੀਆ ਆ, ਉੱਥੇ ਸਟਾਰਟ ਹੋਈ ਸੀ, ਜਿਹਦੇ ਵਿੱਚ 10,522 ਏਕੜ ਐਤਵਾਰ ਤਾਈਂ ਜਿਹੜੇ ਸੜ ਕੇ ਸੁਆਹ ਹੋ ਗਏ ਹੈਗੇ ਆ। ਸੋ 0% ਕੰਟੇਨਡ ਆ। ਜਦੋਂ ਆਪਾਂ ਰੀਨੋ ਨੂੰ ਜਾਂਦੇ ਆ, ਪਹਿਲਾਂ ਰੀਨੋ ਤੋਂ ਸ਼ੁਰੂ ਹੋਣ ਤੋਂ
ਪਹਿਲਾਂ ਇੱਧਰਲੀ ਸਾਈਡ ਨੂੰ, ਕੈਲੀਫੋਰਨੀਆ ਸਾਈਡ ਨੂੰ, ਇੱਧਰੋਂ ਜਿਹੜੀ ਅੱਗ ਲੱਗੀ ਹੈਗੀ ਆ। ਨਵਾਡਾ ਦੇ ਗਵਰਨਰ ਜੋ ਲੰਬਾਰਡੋ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਸੋ ਬਹੁਤ ਵੱਡਾ ਇਵੈਕੂਏਸ਼ਨ ਆ 42,000 ਲੋਕਾਂ ਦਾ। ਯੂਐਸ ਹਾਈਵੇ ਜਿਹੜਾ 395 ਆ ਉਹ ਕਲੋਜ਼ ਕਰ ਦਿੱਤਾ ਗਿਆ ਹੈਗਾ। ਸੋ ਮੰਡੇ ਮਾਰਨਿੰਗ ਤੱਕ ਨਵਾਡਾ ਦੇ ਜਿਹੜੇ ਨੈਸ਼ਨਲ ਗਾਰਡਸ ਆ ਉਹ ਹੈਲੀਕਾਪਟਰ ਕ੍ਰਿਊ ਨੂੰ ਨਾਲ ਲੈ ਕੇ ਜਿਹੜੇ ਆ ਫਾਈਟ ਕਰ ਰਹੇ ਆ ਅੱਗ ਦੇ ਨਾਲ। ਤੇ ਬਹੁਤ ਸਾਰੇ ਸਾਡੇ ਲਿਸਨਰ ਵੀ ਹੈਗੇ ਆ ਰੀਨੋ ਦੇ ਵਿੱਚ ਜਾਂ ਟਰੈਵਲ ਕਰਦੇ ਆ ਸੈਕਰਾਮੈਂਟੋ ਤੋਂ ਰੀਨੋ ਨੂੰ। ਸੋ ਉਹਨਾਂ ਲਈ ਇਹ ਖਬਰ ਆ ਵੀ ਜਿਹੜਾ ਯੂਐਸ 395 ਆ ਹਾਈਵੇ ਉਹ ਕਲੋਜ਼ ਹੈਗਾ। ਸੋ ਨਾ ਹੀ ਜਾਇਆ ਜਾਵੇ। ਤੇ ਰੀਨੋ ਦੇ ਵਿੱਚ ਜਿਹੜਾ ਰੀਨੋ ਤਾਹੋ ਇੰਟਰਨੈਸ਼ਨਲ 에ਅਰਪੋਰਟ ਆ ਉਹ ਹਾਲਾਂਕਿ ਓਪਨ ਆ, ਇਵੈਕੂਏਸ਼ਨ ਜ਼ੋਨ ਤੋਂ ਬਾਹਰ ਹੈਗਾ ਆ। ਪਰ ਐਜ਼ ਆਫ ਟੂਡੇ ਮਾਰਨਿੰਗ ਜਿਹੜਾ ਜਾਣੀ ਕਿ ਅਗਸਤ 24 ਨੂੰ ਸੋਮਵਾਰ ਸਵੇਰ ਤੱਕ ਜਿਹੜੀ ਹਾਕ ਫਾਇਰ ਆ ਅਨਕੰਟੇਨਡ ਹੈਗੀ ਆ ਤੇ ਲਗਾਤਾਰ ਤੇਜ਼ੀ ਨਾਲ ਫੈਲ ਰਹੀ ਆ। ਆਪਾਂ ਨੂੰ ਜਿਹੜੇ ਰੀਨੋ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈਗੇ ਆ ਸਤਨਾਮ ਸਿੰਘ, ਉਹਨਾਂ ਨੇ ਪਿਕਚਰਸ ਵੀ ਭੇਜੀਆਂ ਹੈਗੀਆਂ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। ਉਹ ਕਾਫੀ ਸੇਵਾ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਸਾਡੀ ਟੀਮ ਪੂਰੀ ਉਹਨਾਂ ਨੇ ਫੂਡ ਗੁਰਦੁਆਰਾ ਸਾਹਿਬ ਤੋਂ ਲੰਗਰ ਲੈ ਕੇ, ਪਾਣੀ, ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ ਉਹ ਲੈ ਕੇ ਫਾਇਰ ਡਿਪਾਰਟਮੈਂਟਸ ਨੂੰ ਭੇਜੀਆਂ। ਤੇ ਬੋਟਲਡ ਵਾਟਰ ਸੀ, ਜਿਹਦੇ ਵਿੱਚ ਇਲੈਕਟ੍ਰੋਲਾਈਟ ਡਰਿੰਕਸ ਸੀਗੀਆਂ, ਪੈਕੇਜ ਸਨੈਕ ਸੀ। ਸੋ ਇਹ ਜਿਹੜੇ ਸਪਲਾਈ ਕੀਤੇ ਗਏ ਆ। ਕਹਿੰਦੇ ਜਦੋਂ ਅਸੀਂ ਕਮਿਊਨਿਟੀ ਸੈਂਟਰ ਦੇ ਉੱਤੇ ਪਹੁੰਚੇ ਜਿੱਥੇ ਜੋ ਸ਼ੈਲਟਰ ਦਿੱਤਾ ਗਿਆ ਆ, ਤੇ ਵਲੰਟੀਅਰ ਦੱਸ ਰਹੇ ਆ ਵੀ ਲੋਕ ਪਹਿਲਾਂ ਹੀ ਕਹਿ ਰਹੇ ਸੀ ਵੀ ਅਸੀਂ ਪੱਗਾਂ ਵਾਲਿਆਂ ਦੀ ਵੇਟ ਕਰਦੇ ਸੀ, ਕਿਉਂਕਿ ਉਹਨਾਂ ਨੂੰ ਫਾਇਰ ਡਿਪਾਰਟਮੈਂਟ ਨੇ ਪਹਿਲਾਂ ਦੱਸਤਾ ਸੀ ਵੀ ਜਿਹੜੇ ਸਿੱਖ ਆ ਉਹ ਫੂਡ ਲੈ ਕੇ ਆ ਰਹੇ ਆ, ਪਾਣੀ ਲੈ ਕੇ, ਹੋਰ ਜਿਹੜੀਆਂ ਜ਼ਰੂਰੀ ਵਸਤਾਂ ਹੈਗੀਆਂ। ਸੋ ਕਹਿੰਦੇ ਵੀ ਉਹ ਬਹੁਤ ਉਹਨਾਂ ਨੇ ਐਪਰੀਸ਼ੀਏਟ ਕੀਤਾ। ਸੋ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਜਿਹੜੀ ਰੀਨੋ ਦੀ ਸਿੱਖ ਸੰਗਤ ਆ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਇਸ ਨੈਚੁਰਲ ਡਿਜ਼ਾਸਟਰ ਦੇ ਵਿੱਚ ਉਹਨਾਂ ਨੇ ਬਹੁਤ ਜਲਦੀ ਜਿਹੜਾ ਐਕਸ਼ਨ ਲਿਆ। ਨਹੀਂ ਤਾਂ ਕਈ ਵਾਰ ਆਪਾਂ ਸੋਚਦੇ ਹਫਤਾ ਲਾ ਦਿੰਦੇ ਆ। ਸੋ ਹੋਰ ਵੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਆ ਤੇ ਉਹ ਰੀਨੋ ਗੁਰਦੁਆਰਾ ਸਾਹਿਬ ਜਿਹੜਾ ਆ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਆ। ਸੋ ਜਿਹੜੀਆਂ ਆਰਗੇਨਾਈਜੇਸ਼ਨ ਆ, ਸਿੱਖ ਆਰਗੇਨਾਈਜੇਸ਼ਨ, ਇਹਨਾਂ ਦੇ ਵਲੰਟੀਅਰ ਫਾਇਰ ਫਾਈਟਰਸ ਦੇ ਨਾਲ ਰਲ ਕੇ ਜਿਹੜੀ ਆ ਉਹ ਸੇਵਾ ਕਰ ਰਹੇ ਹੈਗੇ ਆ। ਲੰਗਰ ਪਹੁੰਚਾਉਣ ਦੀ, ਫੂਡ ਜਿਹਦੇ ਚ ਮੈਂ ਦੱਸਿਆ ਹੀ ਆ ਵੀ ਕਿਹੜੀਆਂ ਚੀਜ਼ਾਂ ਆ। ਪਰ ਬਹੁਤ ਹੀ ਖਤਰਨਾਕ ਅੱਗ ਜਿਹੜੀ ਆ ਉਹ ਨਵਾਡਾ ਦੇ ਵਿੱਚ ਲੱਗੀ ਹੋਈ ਹੈਗੀ ਆ। ਜੀ, ਇਹ ਇੱਕ ਇਨਸਾਨ ਨੇ ਜਿਹੜੀ ਹਰਜੋਤ ਸਿੰਘ ਜੀ ਅੱਗ ਲਾਈ ਸੀ, ਮੈਨ ਇਗਨਾਈਟਿਡ ਫਾਇਰ ਆ, ਤੇ ਉਹ ਇੰਨਾ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਆ, ਅਜੇ ਵੀ 0% ਕੰਟੇਨਡ ਹੈਗੀ ਆ। 10,500 ਏਕੜ ਸੜ ਕੇ ਸਵਾਹ ਹੋ ਚੁੱਕੇ ਆ। ਕੱਲ ਤੱਕ, ਸੰਡੇ ਤੱਕ ਦੀਆਂ ਜਿਹੜੀਆਂ ਇਹ ਰਿਪੋਰਟ ਸੀ, ਸਮਰਸੈਟ ਪਿਵਾਨ ਪੀਕ ਇਲਾਕੇ ਦੇ ਵਿੱਚ, ਏਰੀਏ ਦੇ ਵਿੱਚ ਇਹ ਅੱਗ ਲੱਗੀ ਸੀ। 42,000 ਲੋਕ ਮੈਂਡੇਟੋਰੀ ਇਵੈਕੂਏਸ਼ਨ ਦੇ ਅੰਡਰ ਆ। 45,000 ਵਾਰਨਿੰਗ ਜ਼ੋਨ ਦੇ ਵਿੱਚ ਦੱਸੇ ਗਏ ਆ। 2 ਹਸਪਤਾਲਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਇਵੈਕੂਏਟ ਕਰਨਾ ਪਿਆ। ਯੂਨੀਵਰਸਿਟੀ ਆਫ ਨਵਾਡਾ ਰੀਨੋ ਦੇ ਤੱਕ ਜਿਹੜਾ ਉਹ ਖੜਿਆ ਆ। US 395 ਉਹ ਕਈ ਥਾਵਾਂ ਤੋਂ ਬੰਦ ਜਿਹੜੀ ਉਹ ਪਈ ਆ। ਰੀਨੋ ਸਪਾਰਕਸ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੈਲਟਰ ਜਿਹੜੇ ਆ ਉਹ ਖੋਲੇ ਗਏ ਹੈਗੇ ਆ। ਸੋ ਡੈਂਸਲੀ ਪਾਪੂਲੇਟਡ ਨੇਬਰਹੁੱਡਸ ਜਿਹੜੇ ਆ ਹਰਜੋਤ ਸਿੰਘ ਜੀ, ਉਹਦੇ ਕਰਕੇ ਉੱਥੇ ਇਹ ਅੱਗ ਦੇ ਨਾਲ ਖਾਸਾ ਜਿਹੜਾ ਉਹ ਖਤਰਾ ਬਣਿਆ ਪਿਆ ਆ। ਟਰੱਕੀ ਮੈਡੋਜ਼ ਦੇ ਵਿੱਚ ਆਪਾਂ ਨੂੰ ਪਤਾ ਵੀ ਟਰੱਕੀ ਵਾਲੇ ਇਲਾਕਿਆਂ ਦੇ ਵਿੱਚੋਂ ਕਾਫੀ ਲੋਕ ਉੱਧਰ ਜਿਹੜਾ ਉੱਧਰ ਲੰਘਦੇ ਆ, ਪਰ ਇਹ ਟਰੱਕੀ ਮੈਡੋਜ਼ ਵਾਸਟ ਜਿਹੜਾ ਉਹ ਏਰੀਆ ਆ, ਟਰੱਕੀ ਵਾਲੇ ਪਾਸੇ ਨਹੀਂ। ਇਹ ਅੱਗ ਤਾਂ ਜਿਹੜੀ ਉਹ ਰੀਨੋ ਵਾਲੇ ਪਾਸੇ ਜਿਹੜੀ ਉਹ ਲੱਗੀ ਹੋਈ ਆ। ਸੋ ਨਵਾਡਾ ਨੈਸ਼ਨਲ ਗਾਰਡ ਹੈਲੀਕਾਪਟਰ ਕਰੂਜ਼ ਕਹਿੰਦੇ ਵੀ ਏਰੀਅਲ ਫਾਇਰ ਫਾਈਟਿੰਗ ਕਰ ਰਹੇ ਸੀ। ਇਵੈਕੂਏਸ਼ਨ ਤੇ ਵਾਰਨਿੰਗਸ ਜਿਹੜੀਆਂ ਅਜੇ ਵੀ ਚੱਲ ਰਹੀਆਂ ਹੈਗੀਆਂ ਆ। ਸੋ ਖੁਸ਼ਕ ਮੌਸਮ ਦੇ ਚੱਲਦਿਆਂ, ਸਨੋ ਪੈਕ ਘੱਟ ਹੋਣ ਦੇ ਕਰਕੇ ਇਹ ਇਲਾਕਾ ਜਿਹੜਾ ਇਸ ਟਾਈਮ ਬਿਲਕੁਲ ਭਾਂਬੜ ਮਚਣ ਦੇ ਲਈ ਰੈਡੀ ਸੀਗਾ, ਤੇ ਕਿਸੇ ਮੂਰਖ ਨੇ ਇਸ ਤਰੀਕੇ ਦੇ ਨਾਲ ਅੱਗ ਜਿਹੜੀ ਉਹ ਉੱਥੇ ਲਾ ਦਿੱਤੀ ਆ। ਨਦਰਨ ਨਵਾਡਾ ਗੁਰਦੁਆਰਾ ਸਾਹਿਬ ਜਿਹੜਾ ਆ, ਜਿੱਥੋਂ ਆਪਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉੱਥੋਂ ਦੇ ਨਗਰ ਕੀਰਤਨ ਦੀ ਕਵਰੇਜ ਵੀ ਕਰਦੇ ਆਏ ਆ। ਉਹੀ ਗੁਰਦੁਆਰਾ ਸਾਹਿਬਾਨ ਤੇ ਬਾਕੀ ਜਿਹੜੀ ਸਿੱਖ ਸੰਗਤ ਆ ਮਿਲ ਕੇ ਇਸ ਮੌਕੇ ਇਹਨਾਂ ਪੀੜਤ ਪਰਿਵਾਰਾਂ ਤੱਕ ਰਾਹਤ ਜਿਹੜੀ ਆ ਉਹ ਪਹੁੰਚਾ ਰਹੀ ਆ। ਤੇ ਇਹ ਇੱਕ ਵਧੀਆ ਜਿਹੜਾ ਉਪਰਾਲਾ ਆ। ਸਾਰਿਆਂ ਨੂੰ ਹੀ ਜਿਹੜੀਆਂ ਉਹ ਇੱਥੇ ਇਹੋ ਜਿਹੇ ਮੌਕਿਆਂ ਦੇ ਉੱਤੇ
ਮਦਦ ਕਰਨ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਹੈਗੀ ਆ। ਸੋ ਆਉਂਦੇ ਸਮੇਂ ਦੇ ਵਿੱਚ ਕਿਵੇਂ ਜੀ ਫਰਕ ਪਊਗਾ ਵੈਦਰ ਨੂੰ ਲੈ ਕੇ, ਇਹ ਦੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਜਿਸ ਇਲਾਕੇ 'ਚ ਅਸੀਂ ਇੱਥੇ ਤਾਂ ਆਉਂਦੇ ਦਿਨਾਂ 'ਚ ਖੁਸ਼ਕ ਹੀ ਮਾਹੌਲ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੋ ਦੇਖਦੇ ਹਾਂ ਅੱਗੇ ਕੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਬਣਦਾ ਹੈ। ਜੀ। ਸੋ ਅਗਲੀ ਖਬਰ ਜਿਹੜੀ ਮੇਜਰ ਉਹ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਖਬਰ ਹੈਗੀ ਆ, ਉਹ ਈਰਾਨ ਦੀ ਜੰਗ ਨੂੰ ਲੈ ਕੇ ਆ। ਕਿਉਂਕਿ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ, ਹੁਣ ਇਹਨਾਂ ਨੇ ਇਕਨੋਮਿਕ ਸੈਂਕਸ਼ਨਸ ਈਰਾਨ ਦੇ ਉੱਤੇ ਬਹੁਤ ਜ਼ਿਆਦਾ ਲਾ ਦਿੱਤੀਆਂ, ਖਾਸ ਕਰਕੇ ਉਹਨਾਂ ਮੁਲਕਾਂ ਦੇ ਉੱਤੇ ਜੋ ਈਰਾਨ ਦੇ ਨਾਲ ਡੀਲ ਕਰ ਰਹੇ ਆ, ਈਰਾਨ ਦੇ ਨਾਲ ਕਿਸੇ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਹੈਗੇ ਆ। ਸੋ ਈਰਾਨ ਦੀ ਜਿਹੜੀ ਕਰੰਸੀ ਆ ਉਹ ਕ੍ਰੈਸ਼ ਹੋ ਗਈ ਆ ਪੂਰੀ ਤਰ੍ਹਾਂ। 2 ਮਿਲੀਅਨ ਰੂਬਲ ਰਿਆਲ ਐਕਚੁਅਲੀ ਉਹਨਾਂ ਦੀ ਕਰੰਸੀ ਆ। 2 ਮਿਲੀਅਨ ਰਿਆਲ ਦੀ ਕੀਮਤ $1 ਦੇ ਬਰਾਬਰ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਿਹਾ ਹੈ। ਤੇ ਇਹਦੇ ਨਾਲ ਹੋਰ ਵੀ ਜਿਹੜੇ ਨਿਊਜ਼ ਆਊਟਲੇਟਸ ਆ, ਬਲੂਮਬਰਗ, ਲਾਇਨ, ਰੋਇਟਰਸ ਵਗੈਰਾ ਹੈਗੇ ਆ, ਉਹ ਇਹ ਕਹਿ ਰਹੇ ਆ ਵੀ ਈਰਾਨ ਦਾ ਜਿਹੜਾ ਕਰੰਸੀ ਆ ਉਹ ਮਿੱਟੀ ਬਣ ਗਿਆ ਹੈਗਾ। 2.02 ਮਿਲੀਅਨ ਰਿਆਲ $1 ਦੇ ਬਰਾਬਰ ਆ। ਸੋ ਹੁਣ ਜੋ ਈਰਾਨ ਆ, ਉਹ ਇਹ ਕਹਿ ਰਿਹਾ ਵੀ ਇਹ ਵੀ ਇੱਕ ਤਰ੍ਹਾਂ ਨਾਲ ਸਾਡੇ ਉੱਤੇ ਅਟੈਕ ਹੀ ਹੈਗਾ ਆ। ਬਾਕੀ ਮੁਲਕ ਕਿਸ ਤਰ੍ਹਾਂ ਲੈਂਦੇ ਆ ਇਸ ਨੂੰ ਲੈ ਕੇ, ਚਾਈਨਾ ਵਾਲਿਆਂ ਦੀ ਤਾਂ ਸਟੇਟਮੈਂਟ ਆਈ ਸੀ, ਅਸੀਂ ਅਮਰੀਕਾ ਦੀ ਗੱਲ ਨਹੀਂ ਮੰਨਦੇ, ਪਰ ਹਜੇ ਤੱਕ ਕਲੀਅਰ ਨਹੀਂ ਹੋ ਸਕਿਆ ਹੈਗਾ। ਪਰ ਇਹਦਾ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਈਰਾਨ ਦੇ ਉੱਤੇ। US ਦੇ ਜਿਹੜੇ ਟ੍ਰੇਜਰ ਸੈਕਟਰੀ ਸਕਾਟ ਬਸੈਂਟ ਆ, ਉਹਨਾਂ ਨੇ ਕਿਹਾ ਵੀ ਅੱਜ ਸ਼ਾਮ ਤੱਕ ਮੈਂ ਜਿਹੜੀਆਂ ਸੈਕੰਡਰੀ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ ਤਾਂ ਕਿ ਈਰਾਨ ਦੀ ਜਿਹੜੀ ਟ੍ਰੇਡ ਆ ਉਸ ਨੂੰ ਟੋਟਲੀ ਆਈਸੋਲੇਟ ਕੀਤਾ ਜਾ ਸਕੇ। ਸੋ ਜਿੱਦਾਂ ਦੇ ਉਹਦੇ ਪਾਰਟਨਰਸ ਹੈਗੇ, ਚਾਹੇ ਉਹ ਚਾਈਨਾ ਆ, ਟਰਕੀ ਆ ਜਾਂ ਇੰਡੀਆ, ਉਹਨਾਂ ਦੇ ਉੱਤੇ ਅਸਰ ਪਊਗਾ। ਸੋ ਇੰਡੀਆ ਵਰਗੇ ਵੀ ਹੁਣ ਉਹ ਤੋਂ ਚਾਈਨਾ ਤੋਂ ਤੇਲ ਨਹੀਂ ਖਰੀਦ ਸਕਦੇ ਜੋ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ ਆ। ਤੇ ਜੇ ਇੰਡੀਆ ਕਰੂਗਾ ਤਾਂ ਫਿਰ ਇੰਡੀਆ ਦੇ ਉੱਤੇ ਜੋ ਆ ਟਰੰਪ ਐਡਮਿਨਿਸਟ੍ਰੇਸ਼ਨ ਉਹ ਜੋ ਆਪਾਂ ਕਹਿ ਸਕਦੇ ਟੈਰਿਫ ਕਾਫੀ ਜ਼ਿਆਦਾ ਲਾਊਗਾ। ਜੀ ਜੀ ਬਿਲਕੁਲ ਹਰਜੋਤ ਸਿੰਘ ਜੀ, ਰਿਆਲ ਦਾ ਤਾਂ ਪਹਿਲਾਂ ਹੀ ਹਾਲ ਮੰਦਾ ਸੀਗਾ। ਉਹ ਪਹਿਲਾਂ ਹੀ ਧਰਤੀ ਦੇ ਹੇਠਾਂ ਸੀਗਾ ਤੇ ਹੁਣ ਮੈਨੂੰ ਲੱਗਦਾ ਪਤਾਲ 'ਚ ਪਹੁੰਚ ਗਿਆ ਆ। ਇੰਨਾ ਹੇਠਾਂ ਜਿਹੜਾ ਉਹ ਡਿੱਗ ਗਿਆ ਹੈਗਾ ਆ। ਉਹ ਤਾਂ ਉੱਥੋਂ ਦੇ ਲੋਕਾਂ ਨੂੰ ਨੇ ਕਿਹੜਾ ਡਾਲਰਾਂ ਦੇ ਵਿੱਚ ਕੁਝ ਖਰਚਣਾ ਆ। ਤੇ ਇਕਨੋਮਿਕ ਸੈਂਕਸ਼ਨਸ ਦੀ ਜਿਹੜੀ ਗੱਲ ਚੱਲ ਰਹੀ ਆ, ਸਟਾਕ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਡੀ ਡੇ ਇਜ਼ ਕਮਿੰਗ, ਇਕਨੋਮਿਕ ਡੀ ਡੇ ਜਿਹੜਾ ਉਹ ਕਮਿੰਗ। ਕੈਲੀਫੋਰਨੀਆ ਦੇ ਵਿੱਚ ਵੀ ਹਰਜੋਤ ਸਿੰਘ ਜੀ ਕਾਫੀ ਵੱਡੀ ਇਰਾਨੀਅਨ ਅਮਰੀਕਨ ਕਮਿਊਨਿਟੀ ਜਿਹੜੀ ਉਹ ਵਸਦੀ ਆ। ਸੋ ਜਿਹੜੇ ਲੋਕ ਡਾਲਰ ਵੀ ਉੱਧਰ ਨੂੰ ਵਾਪਸ ਵੀ ਘਲਾਉਂਦੇ ਹੋਣਗੇ ਜਾਂ ਸਮਾਲ ਬਿਜ਼ਨਸ ਸਪਲਾਈ ਚੇਨਾਂ ਹੋਣਗੀਆਂ, ਉੱਦਾਂ ਦੇ ਡਬਈ ਦੇ ਜ਼ਰੀਏ ਉਹਨਾਂ ਨੇ ਵਰਤਦੇ ਹੁੰਦੇ ਸੀਗੇ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਅਸਰ ਜਿਹੜਾ ਉਹ ਪਊਗਾ। ਓਵਰਆਲ ਜੇ ਦੇਖਿਆ ਜਾਵੇ ਇਹਦੇ ਵਿੱਚ ਮੈਂ ਇਹ ਐਂਗਲ ਇੱਕ ਡਿਫਰੈਂਟ ਐਂਗਲ ਤੋਂ ਜਿਹੜਾ ਦੱਸਣਾ ਚਾਹੁੰਦਾ, ਰੈਮਿਟੈਂਸ ਨੂੰ ਲੈ ਕੇ ਅਮਰੀਕਾ ਵਾਲੇ ਹੁਣ ਖਾਸੇ ਤੇਜ਼ ਨੇ ਤੇ ਉਹ ਹੋ ਸਕਦਾ ਵੀ ਹੋਰ ਵੀ ਮੁਲਕਾਂ ਨੂੰ ਲੈ ਕੇ ਜਿਹੜੀ ਰੈਮਿਟੈਂਸ ਆ ਉਹਦੇ ਉੱਤੇ ਫੀਸਾਂ ਜਾਂ ਕਹਿ ਸਕਦੇ ਆ ਵੀ ਟੈਕਸ ਵਗੈਰਾ ਆ ਉਹ ਲਾ ਸਕਦੇ ਆ। ਇਹ ਚਰਚਾ ਜਿਹੜੀ ਆ ਕੁਛ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਓਵਰਆਲ ਬਣਦਾ ਹੈਗਾ ਆ ਤੇ ਕੀ ਇੱਧਰ ਇਹ ਗੱਲ ਜਿਹੜੀ ਅੱਗੇ ਨੂੰ ਤੁਰਦੀ ਹੈਗੀ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਉਹ ਆਪਾਂ ਕਰਦੇ ਜਾਈਏ H1B ਦੀ ਫੀਸ ਨੂੰ ਜਿਹੜਾ ਉਹ ਲੈ ਕੇ, ਟਰੰਪ ਹੁਣਾਂ ਨੇ H1B ਦੇ ਉੱਤੇ $1,03,265 ਦੀ ਜਿਹੜੀ ਫੀਸ ਆ ਉਹ ਲਾਉਣ ਦੀ ਗੱਲ ਕੀਤੀ ਆ। ਕੋਰਟ ਦੇ ਵਿੱਚ ਹਾਰ ਜਿਹੜੀ ਆ ਉਹ ਹੋਈ ਸੀਗੀ। ਅਦਾਲਤ ਨੇ ਕਿਹਾ ਸੀਗਾ ਵੀ ਜਿਹੜੀ ਪਹਿਲਾਂ ਇਹਨਾਂ ਨੇ $1,00,000 ਵਾਲੀ ਫੀਸ ਆਖੀ ਸੀ ਵੀ ਉਹ ਤੁਸੀਂ ਨਹੀਂ ਲਾ ਸਕਦੇ। ਇਸ ਤਰੀਕੇ ਦੇ ਨਾਲ ਇਹਨਾਂ ਨੂੰ ਰੋਕਿਆ ਸੀਗਾ। ਤੇ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਫੈਡਰਲ ਰਜਿਸਟਰ ਪਬਲਿਕ ਇੰਸਪੈਕਸ਼ਨ ਨੋਟਿਸ 1615 AD20 ਦੇ ਤਹਿਤ ਇਹ ਕਿਹਾ ਜਾ ਰਿਹਾ ਆ ਵੀ ਉਹ $1,03,265 ਦੀ ਫੀਸ ਜਿਹੜੀ ਆ ਜਿਹੜੇ ਐਗਜ਼ਿਸਟਿੰਗ ਚਾਰजेस ਆ ਉਹਦੇ ਟੌਪ ਦੇ ਉੱਤੇ ਲਾਉਣ ਬਾਰੇ ਜਿਹੜੇ ਉਹ ਗੱਲ ਕਰ ਰਹੇ ਆ। ਸੋ ਕਹਿੰਦੇ ਵੀ ਸਾਰੀਆਂ ਹੀ H1B ਕੈਪ ਸਬਜੈਕਟ ਪਟੀਸ਼ਨਸ ਦੇ ਲਈ ਇਹ ਹੋਣਗੀਆਂ। ਕਹਿੰਦੇ ਵੀ ਇਹਨਾਂ ਦੇ ਵਿੱਚ ਜਿਹੜੀ ਐਡਵਾਂਸਡ ਡਿਗਰੀ ਆ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਸੀਗੀ ਉਹਨਾਂ ਨੂੰ ਵੀ ਇਸ ਦੇ ਵਿੱਚ ਹੁਣ ਇਹਨਾਂ ਨੇ ਇਨਕਲੂਡ ਕਰ ਲਿਆ ਹੈਗਾ ਆ। ਇਹ ਜਿਹੜਾ ਪ੍ਰਪੋਜ਼ਲ ਆ ਤੇ ਪਬਲਿਕ ਇੰਸਪੈਕਸ਼ਨ ਜਿਹੜੀਆਂ ਫਾਈਲਸ ਹੁੰਦੀਆਂ ਆ ਉਹਦੇ ਵਿੱਚ ਇਹਨਾਂ ਨੇ ਅੱਜ
24 ਅਗਸਤ 2026 ਨੂੰ ਪਾਇਆ ਆ ਤੇ ਕਹਿੰਦੇ ਵੀ 30 ਦਿਨ ਦਾ ਪਬਲਿਕ ਕਮੈਂਟ ਵਿੰਡੋ ਕੱਲ ਤੋਂ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦਾ ਆ ਵੀ ਇਹ ਜਿਹੜੀ ਫੀਸ ਆ ਉਹਦੇ ਨਾਲ ਜਿਹੜੀ ਲਾਫੁਲ ਮਾਈਗ੍ਰੇਸ਼ਨ ਸਿਸਟਮ ਆ ਹੋਰ ਏਜੰਸੀਜ਼ ਦੇ ਵਿੱਚ ਉਹਨਾਂ ਦੀ ਫੰਡਿੰਗ ਹੋਊਗੀ ਤੇ ਕਹਿੰਦੇ ਵੀ $3 ਬਿਲੀਅਨ ਦੇ ਜਿਹੜੇ ਪ੍ਰੋਜੈਕਟ ਅਸੀਂ ਐਲੋਕੇਸ਼ਨਸ ਰੱਖੀਆਂ ਆ USCIS ਦੇ ਲਈ, $3 ਬਿਲੀਅਨ ਹੀ ਡਿਪਾਰਟਮੈਂਟ ਆਫ ਜਸਟਿਸ ਤੇ ਇਮੀਗ੍ਰੇਸ਼ਨ ਕੋਰਟਸ ਦੇ ਲਈ EOIR ਦੇ ਲਈ ਤੇ $1 ਬਿਲੀਅਨ ਆਈਸ ਦੇ ਲਈ ਤੇ ਇਸ ਤੋਂ ਇਲਾਵਾ ਛੋਟਾ ਜਿਹੜਾ ਅਮਾਉਂਟ ਆ CBP ਸਟੇਟ ਤੇ ਲੇਬਰ ਏਜੰਸੀਜ਼ ਨੂੰ ਦਿੱਤੇ ਜਾਣਗੇ। ਕਹਿੰਦੇ ਵੀ ਇਹ 85,000 ਜਿਹੜੀ H1B ਦੀ ਕੈਪ ਆ ਉਹਨਾਂ ਉੱਤੇ ਲਾਗੂ ਹੋਊਗਾ ਜਿਨ੍ਹਾਂ ਦੇ ਵਿੱਚ 65,000 ਰੈਗੂਲਰ ਤੇ 20,000 ਜਿਹੜੇ ਮਾਸਟਰ ਡਿਗਰੀਜ਼ ਵਾਲੇ ਹੁੰਦੇ ਆ ਉਹਨਾਂ ਦੇ ਉੱਤੇ ਆ। ਉਹ ਕਹਿੰਦੇ ਵੀ ਜੇ ਸਾਰੇ ਦੇ ਸਾਰੇ $85,000 ਲੋਕਾਂ ਦਾ H1B ਲੱਗਦਾ ਹੈ, ਇਹਦੇ ਨਾਲ $8.7 ਬਿਲੀਅਨ ਸਾਲਾਨਾ ਜਿਹੜਾ ਇਹ ਇਨਕਮ ਹੋਊਗੀ ਫੀਸ ਦੇ ਵਿੱਚ ਕਲੈਕਟ ਕੀਤਾ ਜਿਹੜਾ ਹੋ ਜਾਊਗਾ। ਤੇ ਕਹਿੰਦੇ ਵੀ ਇਹ ਜਿਹੜਾ ਹੁਣ ਕੈਲਕੂਲਸ ਆ ਇੱਕ ਹਿਸਾਬ ਦੇ ਨਾਲ ਇੰਪਲੋਇਰਸ ਦੇ ਉੱਤੇ ਹੋਊਗਾ ਵੀ ਉਹਨਾਂ ਨੇ H1B ਹਾਇਰਿੰਗ ਕਰਨੀ ਆ ਕਿ ਨਹੀਂ। ਸੋ ਇਹ ਨਵਾਂ ਸਕੇਲ ਜਿਹੜਾ 103,000 ਜਾਂ $1,03,000 ਵਾਲਾ ਜਿਹੜਾ ਨਵਾਂ ਕੈਪ ਹਾਇਰ ਆ ਇਹਦੇ ਨਾਲ ਕਹਿੰਦੇ ਵੀ ਜਿਹੜੇ ਐਂ ਹੀ ਖੱਬੇ ਸੱਜਿਓਂ ਤੇ ਉਤੋਂ ਥੱਲਿਓਂ ਕੋਈ ਵੀ ਜਿਹੜਾ ਫਾਈਲਿੰਗ ਕਰਦਾ ਰਹਿੰਦਾ ਸੀ, ਇੱਕ ਜਣਾ 4 ਕੰਪਨੀਆਂ ਥਾਣੀ ਫਾਈਲ ਕਰਦਾ ਰਹਿੰਦਾ ਸੀਗਾ, ਹੁਣ ਇਸ ਦੇ ਨਾਲ ਰੁਕਣਗੇ। ਕਹਿੰਦੇ ਵੀ ਸਟਾਰਟਅਪਸ, ਹਸਪੀਟਲਸ ਤੇ ਸਕੂਲਸ ਇਹ ਹੁਣ ਜਦੋਂ ਫੀਸ ਇੰਨੀ ਜ਼ਿਆਦਾ ਨਵੀਂ ਵਧਾਉਣ ਜਾ ਰਹੇ ਆ ਉਹਦੇ ਨਾਲ ਕਹਿੰਦੇ ਵੀ ਉਹਨਾਂ ਨੂੰ ਹੁਣ ਰੁਕੂਗਾ, ਉਹ ਫਾਈਲਿੰਗ ਘੱਟ ਕਰਨਗੇ। ਪਰ ਇਹ ਆ ਹਰਜੋਤ ਸਿੰਘ ਜੀ ਵੀ ਇਹਦੇ ਨਾਲ ਅਸਰ ਵੀ ਜਿਹੜਾ ਆ ਉਹ ਹੋਲਟ ਹੋਊਗਾ। ਬਹੁਤ ਸਾਰੇ ਆਪਾਂ ਥੋੜੇ ਦਿਨ ਪਹਿਲਾਂ ਹੀ ਖਬਰ ਕੀਤੀ ਸੀ ਕਿ ਇੱਕ ਕੈਂਟਕੀ ਦਾ ਜਿਹੜਾ ਸਕੂਲ ਡਿਸਟ੍ਰਿਕਟ ਸੀ ਉਹ ਆਪਣੇ ਨਾਨ ਸਿਟੀਜ਼ਨਸ ਦੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨ ਦੇ ਲਈ ਕੁਛ $1 ਮਿਲੀਅਨ ਜਿਹੜਾ ਉਹ ਰੱਖ ਰਿਹਾ ਆ ਵੀ ਅਸੀਂ ਫੀਸ ਜਿਹੜੀ ਉਹਨਾਂ ਦੀ ਦਿੰਨੇ ਆ। ਉਹਨਾਂ ਨੇ ਉਹ ਤਾਂ ਕੀਤਾ, ਕਹਿੰਦੇ ਵੀ ਕਿੰਨੇ ਮਹੀਨੇ ਤੱਕ ਸਾਡੀਆਂ ਜੌਬਸ ਓਪਨ ਰਹੀਆਂ, ਇੱਕ ਵੀ ਅਮਰੀਕਨ ਨੇ ਉਸ ਪੇਂਡੂ ਇਲਾਕੇ ਦੇ ਵਿੱਚ, ਉਸ ਰੂਰਲ ਇਲਾਕੇ ਦੇ ਵਿੱਚ ਅਪਲਾਈ ਨਹੀਂ ਕੀਤਾ। ਹੁਣ ਉਤੋਂ ਤੁਸੀਂ ਇਸ ਦੇ ਵਿੱਚ $1,03,000 ਦਾ ਤੜਕਾ ਲਾ ਦਿਓ, H1B ਦੀ ਜਿਹੜੀ ਕੈਪ ਫੀਸ ਲਾ ਦਿਓ ਤੇ ਉਹ ਨਿਆਣੇ, ਉਹ ਹਸਪਤਾਲ ਜਿੱਥੇ ਕੋਈ ਵੀ ਜਾਣਾ ਨਹੀਂ ਚਾਹੁੰਦਾ, ਜਿੱਥੇ ਆ ਕੇ ਇਦਾਂ ਦੇ H1B ਵਾਲੇ ਜਾਂ J1 ਵਾਲੇ ਆ ਕੇ ਕੰਮ ਕਰਦੇ ਸੀ, ਉਹਨਾਂ ਇਲਾਕਿਆਂ ਦੇ ਉੱਤੇ ਇਨਫਰਾਸਟ੍ਰਕਚਰ ਦੇ ਉੱਤੇ ਖਾਸਾ ਜਿਹੜਾ ਉਹ ਅਸਰ ਜਿਹੜਾ ਉਹ ਪਊਗਾ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਆ। ਆਪਣੀ ਵੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ H1B ਦੇ ਉੱਤੇ ਡਿਪੈਂਡੈਂਟ ਹੈਗੇ ਆ, ਟੈਕ EMPLOYEES, ਯੂਨੀਵਰਸਿਟੀ 'ਚ ਕੰਮ ਕਰਨ ਵਾਲੇ, ਤੇ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਅਸਰ ਪੈ ਸਕਦਾ ਆ ਜੇ ਕੋਈ ਨਵਾਂ H1B ਅਪਲਾਈ ਜਿਹੜਾ ਆ ਉਸ ਦੇ ਲਈ ਕਰ ਰਿਹਾ ਹੈਗਾ ਆ। $1 ਲੱਖ ਵਾਲੀ ਫੀਸ ਤਾਂ ਪਹਿਲਾਂ ਹਟਾ ਦਿੱਤੀ ਸੀ ਕਿਉਂਕਿ 20 ਸੂਬਿਆਂ ਨੇ ਮਿਲ ਕੇ ਲਾਸਟ ਸੂਟ ਇਸ ਦੇ ਉਲਟ ਕੀਤਾ ਸੀਗਾ ਤੇ ਬੇ ਏਰੀਆ ਵਾਲੇ ਕਹਿੰਦੇ ਵੀ ਅਸੀਂ ਇਸ ਤਰੀਕੇ ਦੇ ਨਾਲ ਮੇਬੀ ਜਿਹੜਾ ਉਹ ਕਰਾਂਗੇ, ਪਰ ਬੇ ਏਰੀਆ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਹੈ, ਸਿਲੀਕਨ ਵੈਲੀ ਦੇ ਉੱਤੇ ਅਸਰ ਜਿਹੜਾ ਇਹ ਪੈ ਸਕਦਾ ਆ ਕਿਉਂਕਿ H1B ਦੀ ਫੀਸ ਜਿਹੜੀ ਹੁਣ ਇਹਨਾਂ ਨੇ ਨਵੇਂ ਪਬਲਿਕ ਰਜਿਸਟਰ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਇਹ ਪਬਲਿਸ਼ ਕੀਤੀ ਆ ਵੀ $1,03,000 ਨਵੇਂ H1B ਫੀਸ ਅਪਲਾਈ ਹੋਊਗੀ, ਜਿਹਦੇ ਨਾਲ $9.25 ਬਿਲੀਅਨ ਸਾਲਾਨਾ ਜਿਹੜੀ ਉਹ ਫੀਸ ਜਨਰੇਟ ਹੋ ਕੇ ਵੱਖ-ਵੱਖ ਮਹਿਕਮਿਆਂ ਨੂੰ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ CBP DHS ਦੇ ਅੰਡਰ ਜਿਹੜੇ ਆਉਂਦੇ ਹੈਗੇ ਆ ਵੀ ਉਹਨਾਂ ਦੇ ਵਿੱਚ ਬਾਅਦ ਚੋਂ ਮਨੀ ਵੰਡੀ ਜਾਵੇਗੀ। ਅਲਟੀਮੇਟਲੀ ਇਹ ਲਾਸਟ ਸੂਟ ਫਾਈਲ ਹੋਊਗਾ ਜਿੱਦਾਂ ਪਹਿਲਾਂ ਵੀ ਹੋਇਆ ਸੀ 100,000 ਦਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਬਾਰ-ਬਾਰ ਚਾਹੇ ਉਹ ਬਰਥਰਾਈਟ ਸਿਟੀਜ਼ਨਸ਼ਿਪ ਆ, ਚਾਹੇ H1B ਵੀਜ਼ੇ ਨੂੰ, ਜਾਂ ਹੋਰ ਵੀ ਬਹੁਤ ਸਾਰੇ ਆ, ਬਾਰ-ਬਾਰ ਨਵਾਂ ਤੇ ਨਵਾਂ ਕੋਈ ਨਾ ਕੋਈ ਚੀਜ਼ ਲੈ ਕੇ ਆ ਰਿਹਾ ਜੀ। ਬ੍ਰੇਕ ਦਾ ਵਕਤ ਹੋ ਗਿਆ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਉਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ।
अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलण वाले पंजाबियों दे सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलण वाला पंजाबियों ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ ਯੂਐਸਏ ਨੂੰ ਫਾਲੋ ਕਰੋ। ਸਾਡੇ ਫੇਸਬੁੱਕ, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलण वाले पंजाबियों दे सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलण वाला पंजाबियों ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ ਯੂਐਸਏ ਨੂੰ ਫਾਲੋ ਕਰੋ। ਸਾਡੇ ਫੇਸਬੁੱਕ, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
Punjabi Sat, Update Pakistan, Sikh History, Update Farming, Gateway to College, Breaking News, Kavi Darbar, Update Canada, Panthik Paradigm, The Sikh Excellence Show, Punjabi Tech Talk, Interviews, Live Coverages ਤੇ Live Road Show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny. ਜੀ ਆਇਆਂ ਨੂੰ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਹੈ ਉਸ ਦੇ ਉੱਤੇ ਗੱਲ ਕਰਦੇ ਜਾਈਏ। ਬੀਤੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਦੇਖਿਆ ਵੀ ਕੁਛ ਕੁ ਜਿਹੜੀਆਂ ਆਡੀਓਜ਼ ਆ ਉਹ ਸਾਹਮਣੇ ਵਾਇਰਲ ਹੋਈਆਂ, ਬਾਹਰ ਆਈਆਂ ਆ, ਜਿਨ੍ਹਾਂ ਦੇ ਵਿੱਚ ਗੋਲਡੀ ਬਰਾੜ ਜਿਹੜਾ ਕਿ ਅਮਰੀਕਾ ਦੇ ਵਿੱਚ ਇੱਕ ਲੋੜੀਂਦਾ ਗੈਂਗਸਟਰ ਆ, ਜਿਸ ਦੇ ਉੱਤੇ FBI ਨੇ $50,000 ਦਾ ਇਨਾਮ ਵੀ ਰੱਖਿਆ ਹੋਇਆ ਆ, ਉਹ ਭਾਈ ਨਿੱਜਰ ਹੁਣਾਂ ਦੇ ਬਾਬਤ ਜਿਹੜੇ ਸ਼ਹੀਦ ਨਿੱਜਰ ਹੁਣਾਂ ਬਾਰੇ ਗੱਲਬਾਤ ਕਰ ਰਿਹਾ ਆ। ਪਰਮਜੀਤ ਸਿੰਘ ਪੰਮਾ ਹੁਣਾਂ ਦੇ ਨਾਲ ਉਹਨਾਂ ਦੀ ਇੱਕ ਵੀਡੀਓ ਹੋਈ ਆ, ਜਿਹੜੇ UK ਬੇਸਡ ਸਿੱਖ ਐਕਟਿਵਿਸਟ ਆ, ਤੇ ਅੱਜ ਇੱਕ ਹੋਰ ਜਿਹੜੇ ਗੈਂਗਸਟਰ ਅਰਸ਼ ਡੱਲਾ ਉਹਦੇ ਨਾਲ ਵੀ ਸੰਬੰਧਿਤ ਇੱਕ ਆਡੀਓ ਇਸ ਟਾਈਮ ਸਾਹਮਣੇ ਆਈ ਆ। ਇਹ ਸਾਰੇ ਕਾਸੇ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਤੋਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਸਰਕਾਰ ਦੇ ਨਾਲ ਮਿਲ ਕੇ ਚੱਲਣ ਵਾਲੇ ਗੈਂਗਸ ਆ ਜਾਂ ਉਹਨਾਂ ਦੇ ਗੈਂਗਸਟਰ ਜਾਂ ਉਹਨਾਂ ਦੇ ਸਰਗਨਾ ਆ, ਉਹਨਾਂ ਦਾ ਭਾਂਡਾ ਭੱਜ ਰਿਹਾ ਆ, ਉਦੋਂ ਤੋਂ ਉਸ ਬਿਰਤਾਂਤ ਨੂੰ ਤੇਜ਼ ਕਰਨ ਦੇ ਲਈ, ਉਸ ਨੂੰ ਤੋੜਨ ਦੇ ਲਈ ਕਹਿ ਸਕਦੇ ਹਾਂ ਇਨਫੈਕਟ, ਵੀ ਇਹਨਾਂ ਦੀਆਂ ਵੱਖ-ਵੱਖ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਗੋਲਡੀ ਬਰਾੜ ਭਾਈ ਨਿੱਜਰ ਹੁਣਾਂ ਦੇ ਬਾਬਤ ਬੇਤੁਕੀਆਂ ਤੇ ਅਜਿਹੀਆਂ ਜਿਹੜੀਆਂ ਗੱਲਾਂ ਆ ਉਹ ਕਰ ਰਿਹਾ ਆ, ਜੋ ਸਭ ਨੂੰ ਪਤਾ ਆ ਵੀ ਉਹ ਇੱਕ ਭਾਰਤੀ ਬਿਰਤਾਂਤ ਦਾ ਹਿੱਸਾ ਜਿਹੜਾ ਉਹ ਨਜ਼ਰ ਆਉਂਦੀਆਂ ਹੈਗੀਆਂ ਆ। ਗੋਲਡੀ ਬਰਾੜ ਦਾਵਾ ਜਿਹੜਾ ਹੈ ਭਾਈ ਨਿੱਜਰ ਹੁਣਾਂ ਦੇ ਬਾਬਤ ਬਹੁਤ ਪੁੱਠਾ ਸਿੱਧਾ ਜਿਹੜਾ ਉਹ ਕਰਦਾ ਆ ਵੀ ਅਸੀਂ ਤਾਂ ਉਹਨੂੰ ਆਪਣੀ ਪਰਸਨਲ ਰੰਜਿਸ਼ ਦੇ ਕਰਕੇ ਜਿਹੜਾ ਉਹ ਮਾਰਿਆ। ਹੁਣ ਜਿਹੜੇ 4 ਮੁੰਡੇ ਉੱਥੇ ਜਿਨ੍ਹਾਂ ਨੇ ਅਸੈਸੀਨੇਸ਼ਨ ਕੀਤੀ ਆ, ਜਦੋਂ ਉਹਨਾਂ ਦਾ ਉੱਥੇ ਕਹਿ ਲਓ ਵੀ ਜੇਲ੍ਹ ਦੇ ਅੰਦਰ ਕਟਾਪਾ ਹੋਇਆ ਸੀਗਾ, ਤਾਂ ਉਹ ਆਪ ਮਾਨੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਕਿਹਨੂੰ ਮਾਰਨ ਚੱਲੇ ਆ। ਇਹ ਗੱਲਾਂ ਕਰਦੇ ਸੀਗੇ ਕਾਲ ਦੇ ਵਿੱਚ ਵੀ ਅਸੀਂ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਮਾਰਨ ਗਏ ਆ, ਅਸੀਂ ਤਾਂ ਉਹਨਾਂ ਦਾ ਸੀਗਾ। ਇਹ ਅਫਸੋਸ ਪ੍ਰਗਟ ਆਉਂਦਾ ਸੀਗਾ ਵੀ ਅਰਸ਼ ਡੱਲਾ ਉਹਦੇ ਵਿੱਚ ਉਦੋਂ ਬੈਠਾ ਨਹੀਂ ਸੀ, ਨਹੀਂ ਤਾਂ ਅਸੀਂ ਵੀ ਉਹਨੂੰ ਜਿਹੜਾ ਉਹ ਕਰਨਾ ਸੀਗਾ। ਸੋ ਹੁਣ ਇਹ ਸਾਰਾ ਜਿਹੜਾ ਬਿਰਤਾਂਤ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਹੁਣ ਅਰਸ਼ ਡੱਲੇ ਦੀ ਜਿਹੜੀ ਵੀਡੀਓ ਆਈ ਆ ਉਹਦੇ ਵਿੱਚ ਉਹ ਦਾਵਾ ਕਰਦਾ, ਕਹਿੰਦਾ ਮੈਂ ਤਾਂ ਮਿਲਿਆ ਹੀ ਨਹੀਂ, ਕਈ ਸਾਲ ਹੋ ਗਏ ਸੀਗੇ ਉਹਨਾਂ ਨੂੰ, ਵੀ ਇਸ ਤਰੀਕੇ ਦੇ ਨਾਲ ਉਹ ਗੱਲਾਂ ਜਿਹੜੀਆਂ ਉਹ ਕਰ ਰਿਹਾ ਆ। ਸੋ ਇਹ ਜਿਹੜੀ ਭਾਰਤ ਨੂੰ ਇਸ ਪੂਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਇਹ ਕਾਰਵਾਈ ਦੇ ਵਿੱਚੋਂ ਜਿਹੜੀ ਉਹਨਾਂ ਦੀ ਅਸੈਸੀਨੇਸ਼ਨ ਕਰਵਾਈ ਗਈ ਆ, ਜਿਹੜਾ ਜਿਹੜਾ ਇੱਥੇ ਨਿਖਲ ਗੁਪਤਾ ਆ, ਇਹ ਫੋਟੋਆਂ ਅੱਗੇ ਆਪਣੇ ਰਾਲੇ ਨੂੰ ਕਾਤੇ ਘੱਲਦਾ ਆ। ਤੁਸੀਂ ਇਹ ਹੁਣ ਸਿੱਧਾ ਹੀ ਸਵਾਲ ਹੈ ਨਾ, ਇਹ ਤਾਂ ਕਿਸੇ ਨੂੰ ਕੋਈ ਔਖਾ ਨਹੀਂ ਹੈ ਸਮਝਣਾ ਵੀ ਜੇ ਉੱਥੇ ਉਹ ਅਸੈਸੀਨੇਸ਼ਨ ਉਹਨਾਂ ਦੀ ਕਰਦੇ ਆ ਭਾਈ ਨਿੱਜਰ ਦੀ, ਉਹ ਨਿਖਲ ਗੁਪਤੇ ਨੂੰ ਵੀਡੀਓ ਜਾਂਦੀ, ਫੋਟੋ ਜਾਂਦੀ ਆ, ਤੇ ਉਹ ਫੋਟੋਆਂ ਅੱਗੇ ਰਾਅ ਨੂੰ ਜਾ ਰਹੀਆਂ, ਭਾਰਤ ਸਰਕਾਰ ਨੂੰ ਜਾ ਰਹੀਆਂ, ਤੇ ਦਾਵਾ ਇਹ ਹੋ ਰਿਹਾ ਵੀ ਅਸੀਂ ਤਾਂ ਪਰਸਨਲ ਰੰਜਿਸ਼ ਦੇ ਵਿੱਚ ਬੰਦਾ ਮਾਰਤਾ। ਇਹ ਤਾਂ ਹੁਣ ਨਿਆਣਾ ਵੀ ਸਮਝ ਜਾਂਦਾ ਆ ਵੀ ਇਹਦੇ ਵਿੱਚ ਅਸਲ ਦੇ ਵਿੱਚ ਹੈ ਕੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਪੇਸ਼ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਭਾਰਤ ਦੀ ਸਰਕਾਰ ਨੂੰ ਇਸ ਹਿਸਾਬ ਦੇ ਨਾਲ ਵੀ ਫਾਰਗ ਕੀਤਾ ਜਾ ਸਕੇ, ਉਹਨਾਂ ਨੂੰ ਪਤਲੀ ਗਲੀ ਦੇ ਵਿੱਚੋਂ ਕੱਢਿਆ ਜਾ ਸਕੇ ਵੀ ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ ਸੀਗਾ, ਵੀ ਇਹ ਇੰਡੀਅਨ ਸਟੇਟ ਦਾ ਕੀਤਾ ਹੋਇਆ ਪ੍ਰੋਪੇਗੈਂਡਾ ਹੀ ਨਜ਼ਰ ਜਿਹੜਾ ਉਹ ਆ ਰਿਹਾ ਆ। ਵੀ ਐਨ ਮੌਕੇ ਦੇ ਉੱਤੇ, ਉਸ ਟਾਈਮ ਦੇ ਉੱਤੇ ਜਦੋਂ ਆਪਰੇਸ਼ਨ ਹਾਰਡਬਾਲ ਇੰਨਾ ਜ਼ਿਆਦਾ ਐਕਟਿਵ ਹੋ ਚੁੱਕਾ ਆ,
ਉਦੋਂ ਇਹ ਜਿਹੜੀਆਂ ਆਡੀਓਜ਼, ਇਹ ਜਿਹੜੀਆਂ ਇਸ ਟਾਈਮ ਕਾਲ ਰਿਕਾਰਡਸ ਆ, ਕਾਲਾਂ ਜਿਹੜੀਆਂ ਆ ਉਹ ਵਾਇਰਲ ਹੋ ਰਹੀਆਂ ਆ ਤੇ ਉਹ ਇਸ ਟਾਈਮ ਸਾਹਮਣੇ ਬਾਹਰ ਆ ਚੁੱਕੀਆਂ ਹੈਗੀਆਂ। ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਸੰਜੇ ਵਰਮਾ ਆ, ਇੰਡੀਆ ਦਾ ਜਿਹੜਾ ਕੌਂਸਲੇਟ ਹੈਗਾ ਆ ਉੱਥੇ ਕੈਨੇਡਾ 'ਚ, ਹੁਣ ਦਵਾ ਸੱਟ ਸਟੇਟਮੈਂਟ ਜਾਰੀ ਕਰਤੀ ਵੀ ਦੇਖੋ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਇਹ ਗੈਂਗਸਟਰਾਂ ਦਾ ਹਿੱਸਾ ਆ। ਹੁਣ ਤੁਸੀਂ ਦੇਖੋ ਵੀ ਤੁਸੀਂ ਗੈਂਗਸਟਰਾਂ ਦੀਆਂ ਵੀਡੀਓ ਜਿਹੜੀਆਂ ਆਡੀਓ ਰਿਕਾਰਡਿੰਗ ਉਹਦੇ ਬੇਸ ਦੇ ਉੱਤੇ ਡਿਸਾਈਡ ਕਰੋਗੇ ਜਾਂ FB ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦਾ ਜਿਹੜਾ ਡਿਸੀਜਨ ਆ ਉਹਦੇ ਉੱਤੇ ਡਿਸਾਈਡ ਕਰੋਗੇ। ਸੋ ਉਹਨਾਂ ਨੇ ਗੋਲਡੀ ਬਰਾੜ ਨੂੰ ਵਰਤਣਾ ਸੀ, ਭਾਰਤੀ ਸਰਕਾਰ ਨੇ ਵਰਤ ਲਿਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਰਾਜਕਰਨਵੀਰ ਸਿੰਘ ਜੀ, ਅੱਜ ਤੱਕ ਵੀ ਕਿਸੇ ਗੁਰੂ ਘਰ ਦੇ ਵਿੱਚ ਜਿਹੜੇ FBI ਦੇ ਮੋਸਟ ਵਾਂਟਡ ਬੰਦੇ ਆ ਉਹਨਾਂ ਦੇ ਕਿਸੇ ਨੇ ਪੋਸਟਰ ਨਹੀਂ ਲਾਏ। ਆਹ ਹਾਲ ਆਪਣੀ ਪੰਜਾਬੀ ਕਮਿਊਨਿਟੀ ਦਾ ਆ। ਕਿੰਨੇ ਲੋਕਾਂ ਤੋਂ ਪੈਸੇ ਲੁੱਟੇ ਗਏ, ਕਈ ਚੁੱਪ ਕਰਕੇ ਬਹਿ ਗਏ, ਜਿਹੜੀਆਂ ਐਕਸਟੋਰਸ਼ਨਸ ਹੋਈਆਂ। ਭਾਈਚਾਰੇ ਦੇ ਜਿਹੜੇ ਕਾਰੋਬਾਰੀ ਆ ਉਹਨਾਂ ਨੂੰ ਧਮਕੀਆਂ ਮਿਲੀਆਂ, ਉਹਨਾਂ ਤੋਂ ਫਰੌਤੀਆਂ ਲਈਆਂ ਗਈਆਂ। ਸੋ FBI ਨੂੰ, ਸੀਸਸ ਨੂੰ, RCMP ਨੂੰ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਸੀ। ਹੁਣ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਤੇ ਦੇਖੋ ਜੀ ਉਹਦੇ ਤਾਂ ਸੰਬੰਧ ਡਰੱਗ ਵਾਲੇ ਬੰਦਿਆਂ ਨਾਲ ਸੀ। ਹਰ ਇੱਕ ਬੰਦਾ ਕੱਲਾ ਕੈਨੇਡਾ 'ਚ ਜਿਹੜਾ ਰਹਿੰਦਾ ਉਹ ਜਾਣਦਾ ਵੀ ਉਹਨਾਂ ਦੀ ਕੀ ਸ਼ਖਸੀਅਤ ਸੀ। ਸਭ ਤੋਂ ਪਹਿਲਾਂ ਭਾਰਤ ਦੀ ਸਰਕਾਰ ਨੇ ਰਸ਼ੀਅਨ ਗੈਂਗਸਟਰਾਂ ਤੋਂ ਉਹਨੂੰ ਮਰਵਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ, ਤੇ ਜਦੋਂ ਉਹਨਾਂ ਨੂੰ ਫੋਟੋ ਦਿਖਾਈ ਗਈ ਕਹਿੰਦੇ ਇਹ ਤਾਂ ਸਾਡੇ ਰੱਬ ਦਾ ਰੂਪ ਆ। ਵੀ ਕੋਵਿਡ ਦੇ ਵੇਲੇ ਜਦੋਂ ਲੰਗਰ ਪਹੁੰਚਾਏ ਗਏ ਸੀ, ਸਾਡੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਜਿਹੜਾ ਫੂਡ ਆ ਇਸ ਗੁਰੂ ਘਰ ਵੱਲੋਂ ਦਿੱਤਾ ਗਿਆ ਸੀ, ਤੇ ਹਰਦੀਪ ਸਿੰਘ ਨਿੱਜਰ ਸਭ ਤੋਂ ਅੱਗੇ ਸੀ ਵੀ ਅਸੀਂ ਇਹ ਕੰਮ ਨਹੀਂ ਕਰਨਾ। ਉਹ ਤੋਂ ਬਾਅਦ ਜਿਹੜੇ ਆਪਣੇ ਹੀ ਜਿਹੜੇ ਬੇਵਕੂਫ ਲੋਕ ਆ ਉਹਨਾਂ ਨੇ ਇਹ ਐਡੀ ਵੱਡੀ ਜਿਹੜੀ ਗਲਤੀ ਕੀਤੀ, ਆਪਣੇ ਹੀ ਭਰਾ ਨੂੰ ਜਿਹੜਾ ਮਾਰ ਕੇ ਜੋ ਇੰਡੀਆ ਦੀ ਸਰਕਾਰ ਚਾਹੁੰਦੀ ਸੀ ਉਹ ਕੰਮ ਕੀਤਾ। ਸੋ ਹੁਣ ਟੋਟਲੀ ਜਿਹੜਾ, ਕਿਉਂਕਿ ਐਂਡ ਤੇ ਪਹੁੰਚ ਚੁੱਕਾ ਹੈ ਸਾਰਾ ਕੁਝ, ਬਾਹਰ ਆਉਣ ਵਾਲੀ ਗੱਲ। ਆਪਰੇਸ਼ਨ ਜਿਹੜਾ ਹਾਰਡਵਾਲ ਹੋਇਆ ਸੀ ਜੁਲਾਈ 7 2026 ਨੂੰ ਹੋਇਆ ਸੀ ਨਾ, ਜਿਹਦੇ ਵਿੱਚ ਕਲੀਅਰ ਕੀਤਾ ਗਿਆ ਸੀ, ਅਲੈਜ ਕੀਤਾ ਗਿਆ ਸੀ ਬਿਸ਼ਨੋਈ ਤੇ ਬਰਾੜ ਇਹਨਾਂ ਨੇ ਹੀ ਜਿਹੜੀ ਅਸੈਸੀਨੇਸ਼ਨ ਆ ਆਰਡਰ ਕੀਤੀ ਆ ਭਾਈ ਹਰਦੀਪ ਸਿੰਘ ਨਿੱਜਰ ਦੀ। HSN ਉਹਨਾਂ ਨੇ ਲਿਖਿਆ ਜਿਹੜੀ ਜੂਨ 18 2023 ਚ ਹੋਈ ਸੀਗੀ। ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜੋ ਫੈਡਰਲ ਸਰਕਾਰ ਆ ਉਹਦੇ ਵਿੱਚ ਬਿੱਲ ਆਣੇ ਆ, ਉਹ ਸਾਰੇ ਕਾਸੇ ਨੂੰ ਰੋਕਣ ਦੇ ਲਈ ਹੁਣ ਜਿਹੜੀ ਇੰਡੀਆ ਦੀ ਸਰਕਾਰ ਆ ਉਹਨਾਂ ਨੇ ਪਹਿਲਾਂ ਤਾਂ ਸ਼ਹੀਦ ਕਰਵਾ ਦਿੱਤਾ, ਤੇ ਹੁਣ ਜੋ ਆ ਉਹ ਬਦਨਾਮ ਕਰਕੇ ਇਹ ਚਾਹੁੰਦੀ ਆ ਵੀ ਇੰਡੀਆ ਦੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਘੱਟੋ ਘੱਟ ਜਿਹੜੇ ਮੀਡੀਆ ਵਾਲੇ ਆ ਉਹਨਾਂ ਨੂੰ ਇਹ ਸਾਰਾ ਕੁਝ ਸੋਚਣਾ ਚਾਹੀਦਾ, ਕੋਈ ਇੰਨਾ ਬੇਵਕੂਫ ਨਹੀਂ ਹੈਗਾ ਵੀ ਤੁਸੀਂ ਜਿਹੜਾ ਆ ਬਿਨਾਂ ਕਿਸੇ ਗੱਲ ਤੇ ਜਾ ਕੇ ਕਿਸੇ ਨੂੰ ਮਾਰ ਦਿਓ, ਤੇ ਜੋ ਫਿਰ ਜਿਹੜਾ ਗੈਂਗਸਟਰ ਕਹਿ ਰਿਹਾ ਆ ਉਹੀ ਤੁਸੀਂ ਆਪਣੀਆਂ ਨਿਊਜ਼ਾਂ ਜਿਹੜੀਆਂ ਲਾਈ ਜਾਓ ਵੀ ਦੇਖੋ ਜੀ ਆਹ ਤਾਂ ਗੱਲ ਕਲੀਅਰ ਹੋ ਗਈ। ਤੁਸੀਂ ਇਹਦਾ ਮਤਲਬ ਇਹ ਹੈ ਵੀ ਗੋਲਡੀ ਬਰਾੜ ਨੂੰ ਤੁਸੀਂ ਸੱਚ ਮੰਨ ਰਹੇ ਆ, FBI ਜਾਂ RCMP ਨੂੰ ਨਹੀਂ ਸੱਚ ਮੰਨ ਰਹੇ। ਠੀਕ ਹੈ ਕਿ ਨਹੀਂ? ਤੇ ਇਹ ਤਾਂ ਜਿਹੜਾ ਹਰਜੋਤ ਸਿੰਘ ਜੀ ਇਹ ਤਾਂ ਹੁਣ ਪ੍ਰੋਪਗੈਂਡੇ ਦਾ ਹਿੱਸਾ ਆ, ਉਹ ਆਪ ਆਪਣੇ ਮੰਨਦਾ ਆ ਗੱਲਾਂ ਦੇ ਵਿੱਚ ਵੀ ਬਿਸ਼ਨੋਈ ਤਾਂ ਉਹਨਾਂ ਦੇ ਥਰੂ ਚੱਲਦਾ ਆ, ਤੇ ਅਸੀਂ ਕਿੱਦਾਂ ਇਹ ਨਾ ਮੰਨੀਏ ਵੀ ਤੁਸੀਂ ਉਹਨਾਂ ਦੇ ਥਰੂ ਨਹੀਂ ਚੱਲਦੇ ਭਾਈ। ਇਹ ਵੀ ਤਾਂ ਇੱਕ ਗੱਲ ਆ ਨਾ ਵੀ ਜਦੋਂ ਇਹ ਕਹਿੰਦਾ ਵੀ ਬਿਸ਼ਨੋਈ ਦੇ ਨਾਲ ਵੱਖ ਹੋ ਗਏ ਆ, ਉਹ ਸਾਰਾ ਕੁਝ ਕਰ ਲਿਆ ਵੀ ਹੁਣ ਵਿਚਾਰ ਨਹੀਂ ਮਿਲਦੇ, ਏਦਾਂ ਆ ਉੱਦਾਂ ਆ, ਇਹ ਗੱਲਾਂ ਕਰਦੇ ਆ ਵੀ ਨਹੀਂ ਹੁਣ ਤਾਂ ਉਹ ਸਰਕਾਰ ਦਾ ਲੱਗਦਾ ਆ ਵੀ ਇਹ ਕਿੱਦਾਂ ਨਾ ਮੰਨਿਆ ਜਾਵੇ ਵੀ ਤੁਸੀਂ ਸਰਕਾਰੀ ਨਹੀਂ ਹੋ ਸਕਦੇ ਜਾਂ ਤੁਸੀਂ ਸਰਕਾਰੀ ਹੋ। ਕੀ ਇਹਦੇ ਵਿੱਚ ਜਿਹੜੀਆਂ ਗੱਲਾਂ ਆ ਹੁਣ ਇਹ ਦੇਖੋ ਕਿਰਦਾਰ ਖੁਸ਼ੀ ਦੇ ਉੱਤੇ ਜਿਹੜੇ ਸਵਾਲ ਹੋ ਰਹੇ ਆ ਨਾ, ਇਹਨਾਂ ਸਾਰੇ ਸਵਾਲਾਂ ਨੂੰ ਰੱਦ ਕਰੋ। ਇਹ ਕੋਈ ਤੁੱਕ ਨਹੀਂ ਬਣਦਾ ਇਸ ਟਾਈਮ ਦੇ ਉੱਤੇ ਵੀ ਇਹ ਉਹਨਾਂ ਦੀ ਉਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਉਹ ਕਰੋ। ਆ ਹੁਣ ਕਿੱਡੀ ਵੱਡੀ ਉਦਾਹਰਨ ਦਿੱਤੀ ਹਰਜੋਤ ਸਿੰਘ ਜੀ ਨੇ ਵੀ ਜਦੋਂ ਰਸ਼ੀਅਨ ਗੈਂਗਸਟਰ ਕੀਤੇ ਉਹਨਾਂ ਨੇ ਤਾਂ ਨਾ ਕਰਤੀ ਵੀ ਇਹ ਤਾਂ ਬੰਦਾ ਐਡਾ ਹੈਲਪਫੁਲ ਆ, ਤੇ ਆਪਣੇ ਜਿਹੜੇ ਨਕੰਮੇ ਆ ਜਿਨ੍ਹਾਂ ਨੂੰ ਪਤਾ ਕੱਖ ਨਹੀਂ ਆ, 4 ਛਿੱਲੜਾਂ ਦੀ ਖਾਤਰ ਉਹਨਾਂ ਨੇ ਐਡਾ ਹੀਰੇ ਵਰਗਾ ਬੰਦਾ ਜਿਹੜਾ ਆ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਇਹ ਚੀਜ਼ਾਂ ਤਾਂ ਜਿਹੜੀਆਂ ਹੁਣ ਆਪ ਨੂੰ ਹੀ ਜਿਹੜੀਆਂ ਉਹ ਸਮਝਣੀਆਂ ਜਿਹੜੀਆਂ ਉਹ ਪੈਣੀਆਂ ਨਾ ਵੀ ਇੱਕ ਪਾਸੇ ਤਾਂ ਅੰਦਰ ਜਿਨ੍ਹਾਂ ਨੇ ਕਤਲ ਕੀਤਾ ਆ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਆ ਵੀ ਅਸੀਂ ਮਾਰਨ ਕਿਹਨੂੰ ਚੱਲੇ ਆ, ਦੂਜੇ ਪਾਸੇ ਦਾਵਾ ਕਹਿੰਦੇ ਆ ਬਾਹਰ ਬੈਠੇ ਜਿਹੜੇ ਗੈਂਗਸਟਰ ਉਹ ਇਹ ਕਹਿ ਰਹੇ ਆ ਵੀ ਨਹੀਂ ਅਸੀਂ ਤਾਂ ਉਹਦਾ ਬਦਲਾ ਜਿਹੜਾ ਉਹ ਲਿਆ ਆ, ਮੇਰੇ ਬੰਦੇ ਜਿਹੜੇ ਉੱਥੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਗਏ ਸੀ, ਤੇ ਪੂਰੇ ਇਸ ਘਮਸਾਨ ਨੂੰ, ਪੂਰੀ ਇਸ ਚੀਜ਼ ਨੂੰ ਬਿਲਕੁਲ ਰਲਗੜ ਕਰਕੇ ਜਿਹੜਾ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਾਰੇ ਕਾਸੇ ਦੇ ਵਿੱਚ ਬਚਾਅ ਕਿਹਦਾ ਹੋ ਰਿਹਾ, ਤੁਸੀਂ ਆਪੇ ਹੀ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾ ਲਓ ਵੀ ਬਚਾਅ ਕਿਹਦਾ ਹੋ ਰਿਹਾ। ਭਾਰਤ ਦਾ ਸਰਕਾਰ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਉਹ ਸਾਰੀਆਂ ਚੀਜ਼ਾਂ, ਕਿਉਂਕਿ ਥੋੜੇ ਮਹੀਨੇ ਪਹਿਲਾਂ ਤਾਂ RCMP ਨੇ ਕਹਿ ਕੇ ਹਟੇ ਆ ਵੀ ਜਿਹੜਾ ਬਿਸ਼ਨੋਈ ਗੈਂਗ ਆ ਉਹ ਤਾਂ ਕੰਮ ਕਰ ਰਿਹਾ ਆ ਇਹਨਾਂ ਦੇ ਨਾਲ, ਭਾਰਤ ਦੀ ਸਰਕਾਰ ਦੇ ਨਾਲ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ ਸੀਗਾ। ਅਗਲਿਆਂ ਨੇ ਕੋਈ ਛੋਟੀ ਜੀ ਗੱਲ ਦੇ ਉੱਤੇ ਥੋੜੀ ਵੀ ਚੱਕ ਕੇ ਬੰਦੇ ਜਿਹੜੇ ਉਹ ਐਡਾ ਜਿਹੜਾ ਉਹਨਾਂ ਦਾ ਕੌਂਸਲੇਟ ਉਹਨੂੰ ਕਹਿਣਾ ਵੀ ਚੱਲ ਤੂੰ ਹੁਣ ਬਾਹਰ,
ਵੀ ਇੱਥੇ ਪਰਸਨ ਨੌਨ ਗਰਾਟਾ ਆ, ਤੂੰ ਵੀ ਤੇਰੀ ਜ਼ਰੂਰਤ ਨਹੀਂ ਆ, ਤੂੰ ਇੱਥੇ ਵੈਲਕਮ ਨਹੀਂ ਹੈਗਾ, ਤੂੰ ਇੱਥੋਂ ਜਿਹੜਾ ਉਹ ਜਾ। ਸੋ ਇਹ ਜਿਹੜੇ ਝੂਠੇ ਇਲਜ਼ਾਮ ਗੈਂਗਸਟਰਾਂ ਦੇ ਦੁਆਰਾ ਜਿਹੜੇ ਉਹ ਲਾਏ ਜਾਣੇ ਤੇ ਲੋਕਾਂ ਦੇ ਵਿੱਚ ਦੁਬਿਧਾ ਜਿਹੜੀ ਉਹ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਆ, ਕਵਾਇਦ ਆ, ਉਹ ਇਸ ਟਾਈਮ ਜਿਹੜੀ ਆ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਸੋ ਇਹ ਜਿਹੜਾ ਸਿੱਖ ਵਿਰੋਧੀ ਪ੍ਰਚਾਰ ਆ, ਉਹ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਤੇ ਸਿੱਖਾਂ ਨੂੰ ਬੜੀ ਜਿਹੜੀ ਸੰਜੀਦਗੀ ਦੇ ਨਾਲ ਇਸ ਦਾ ਜਵਾਬ ਤੇ ਇਸ ਦਾ ਜਿਹੜਾ ਇਸ ਨੂੰ ਕਿਸ ਤਰੀਕੇ ਦੇ ਨਾਲ ਤੋੜਦਾ, ਇਸ ਬਿਰਤਾਂਤ ਨੂੰ ਕਿਵੇਂ ਤੋੜਦਾ ਆ, ਉਸ ਉੱਤੇ ਬੜੀ ਜਲਦੀ ਦੇ ਨਾਲ ਕੰਮ ਕਰਨਾ ਪਵੇਗਾ। ਨਹੀਂ ਤਾਂ ਭਾਰਤੀ ਜਿਹੜੀ ਸਟੇਟ ਆ, ਭਾਰਤ ਦੀ ਜਿਹੜੀ ਸਰਕਾਰ ਆ, ਉਹ ਬੜੀ ਆਸਾਨੀ ਦੇ ਨਾਲ ਇਸ ਦੇ ਵਿੱਚੋਂ ਬਚ ਕੇ ਜਿਹੜੀ ਉਹ ਨਿਕਲਦੀ ਨਜ਼ਰ ਆਉਂਦੀ ਹੈਗੀ ਆ। ਜੀ, ਅਗਲੀ ਖਬਰ ਵਿੱਚ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਰੌਬ ਬੰਟਾ, ਉਹਨਾਂ ਨੇ ਇੱਕ ਜੋ ਸੈਟਲਮੈਂਟ ਹੋਈ ਸੀਗੀ ਮੀਟਿੰਗ ਅਗਸਤ 24 ਨੂੰ, ਉਹ ਕੈਂਸਲ ਕਰ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੇ ਪੈਰਾਮਾਊਂਟ ਦੇ ਬਾਰੇ ਜੋ ਲੀਕਿੰਗ ਹੋਈ ਸੀ ਮਿਸਰੀਪ੍ਰੈਜ਼ੈਂਟ ਕਰਨ ਦੀ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਲੈਕ ਆਫ ਗੁੱਡ ਫੇਥ ਨੂੰ ਲੈ ਕੇ ਅਸੀਂ ਇਹ ਜਿਹੜੀ ਮੀਟਿੰਗ ਆ ਇਹ ਕੈਂਸਲ ਕਰਨ ਜਾ ਰਹੇ ਹੈਗੇ ਆ। ਇਹ ਜਿਹੜੀ ਗੱਲਬਾਤ ਸੀਗੀ, ਇਹਦੇ ਵਿੱਚ ਜਿਹੜਾ ਸਟੇਟਸ ਦਾ ਲਾ ਸੂਟ ਸੀਗਾ, ਜਿਹਦੇ ਵਿੱਚ ਪੈਰਾਮਾਊਂਟ, ਸਕਾਈ ਡਾਂਸ, ਪ੍ਰਪੋਜ਼ਡ ਐਕੁਜੀਸ਼ਨ ਆਫ ਵਾਰਨਰ ਬ੍ਰਦਰਸ ਡਿਸਕਵਰੀ, ਇਹ ਸੀਗਾ ਵੀ ਇਸ ਕੰਪਨੀ ਨੇ ਵਾਰਨਰ ਬ੍ਰਦਰ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੇ ਜਿਹੜਾ ਅੰਡਰ ਲੈਣਾ ਸੀਗਾ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਬਹੁਤ ਸਾਰੇ ਜਿਹੜੇ ਆਪਣੇ ਲਿਸਨਰ ਵੀ ਹੈਗੇ ਆ, ਸੋ ਇਹ ਲਾ ਸੂਟ ਜਿਹੜਾ ਜਿਹਦੇ ਵਿੱਚ 2 ਮੇਜਰ ਸਟੂਡੀਓ ਇੰਪਲਾਇਰਸ ਹੈਗੇ ਆ, ਉਹ ਸੈਪਰੇਟਲੀ ਪਹਿਲਾਂ ਕਰਦੇ ਸੀ। ਸੋ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਇੱਕ ਦੇ ਅੰਡਰ ਹੀ ਹੋ ਜਾਈਏ। ਸੋ ਬੰਟਾ ਜੋ ਰੌਬ ਬੰਟਾ ਆ ਅਟਾਰਨੀ ਜਨਰਲ, ਉਹਨਾਂ ਨੇ ਜਿਹੜੀ ਆਪਣੀ ਪੋਜੀਸ਼ਨ ਕਾਫੀ ਸਖਤ ਲਈ ਆ ਐਂਟੀ ਟਰਸਟ ਵੈਟਰ ਨੂੰ ਲੈ ਕੇ। ਕਹਿੰਦੇ ਵੀ ਜਦੋਂ ਤੱਕ ਜੋ ਪੈਰਾਮਾਊਂਟ ਆ ਉਹ ਅਟਾਰਨੀ ਜਨਰਲ ਦੀਆਂ ਜਿਹੜੀਆਂ ਟਰਮਸ ਹੈਗੀਆਂ, ਜਿਹੜੀਆਂ ਕਿ ਕ੍ਰੈਡੀਬਲ ਆ, ਉਹਨਾਂ ਦੇ ਵਿੱਚ ਉਹ ਦੁਬਾਰਾ ਕੀ ਫੇਰ ਸਲਾਹ ਮਸ਼ਵਰਾ ਨਹੀਂ ਕਰਦੇ ਹੈਗੇ, ਰੀਇੰਗੇਜ ਨਹੀਂ ਹੁੰਦੇ ਹੈਗੇ, ਤੇ ਇਹ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਇਹ ਡੀਲ ਨਹੀਂ ਹੋਣ ਦੇਵਾਂਗੇ। ਜੀ, ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਹ ਜਿਹੜੀ ਖਬਰ ਆ ਇੱਥੇ ਸਾਡੇ ਫ੍ਰੈਜ਼ਨੋ ਕਲੋਵਿਸ ਇਲਾਕੇ ਦੀ ਆ। ਇੱਕ ਜਿਹੜਾ ਐਜੂਕੇਟਰ ਇੱਥੇ ਪੜ੍ਹਾਉਣ ਵਾਲਾ ਕਲੋਵਿਸ ਯੂਨੀਫਾਈਡ ਦੇ ਨਾਲ, ਉਸ ਦੀ ਜਿਹੜੀ ਮੌਤ ਹੋ ਗਈ ਸੀ, ਉਸ ਦਾ ਕਤਲ ਜਿਹੜਾ ਉਹ ਹੋ ਗਿਆ ਸੀਗਾ। ਉਸ ਦੀ ਮਾਂ ਜਿਹੜੀ ਆ ਉਹ ਹੁਣ ਬੋਲੀ ਆ, ਉਹ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੈਕਸੀਕੋ ਦੇ ਵਿੱਚ ਤੇ $1 ਮਿਲੀਅਨ ਦੀ ਬੇਲ ਦੇ ਉੱਤੇ ਉਹਨਾਂ ਨੂੰ ਰੱਖਿਆ ਹੈਗਾ ਆ। ਇਹ ਜਿਹੜੀ ਸਟੋਰੀ ਦੇ ਵਿੱਚ ਇਹ ਪਤਾ ਲੱਗਾ ਹੈ, US ਮਾਰਸ਼ਲਸ ਨੇ ਐਂਟੋਨੀਓ ਗਾਰਸੀਆ 40 ਸਾਲ, ਮਿਟਸੀ ਗੋਮਸ 32 ਸਾਲ ਨੂੰ ਮੈਕਸੀਕੋ ਦੇ ਵਿੱਚ ਬੀਤੇ ਬੁੱਧਵਾਰ ਗ੍ਰਿਫਤਾਰ ਕੀਤਾ ਸੀ ਕਲੋਵਿਸ ਯੂਨੀਫਾਈਡ ਦੇ ਐਜੂਕੇਟਰ ਜੈਫ ਬਰਨਾਰਡੀ ਦੇ ਕਤਲ ਦੇ ਮਾਮਲੇ ਦੇ ਵਿੱਚ। ਤੇ ਕਹਿੰਦੇ ਵੀ ਇਹਨਾਂ ਨੂੰ ਹੁਣ ਕੈਲੀਫੋਰਨੀਆ ਦੇ ਵਿੱਚ ਵਾਪਸ ਲੈ ਆਂਦਾ ਗਿਆ ਆ। ਸੈਂਟਾ ਰੀਟਾ ਜੇਲ੍ਹ ਜਿਹੜੀ ਕਿ ਐਲਾਮੀਡਾ ਕਾਉਂਟੀ 'ਚ ਪੈਂਦੀ ਆ, ਉਸ ਸ਼ਨੀਚਰਵਾਰ ਉਹਨਾਂ ਨੂੰ ਉੱਥੇ ਜਿਹੜਾ ਆ ਉਹ ਅੰਦਰ ਕਰ ਦਿੱਤਾ ਗਿਆ ਤੇ ਦੋਨਾਂ ਦੀ ਬੇਲ $1 ਮਿਲੀਅਨ ਦੀ ਰੱਖੀ ਗਈ ਆ ਤੇ ਇਹਨਾਂ ਨੂੰ ਹੁਣ ਇਵੈਂਚੁਅਲੀ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਲਿਆਂਦਾ ਜਾਵੇਗਾ। ਬਰਨਾਰਡੀ ਦੇ ਉੱਤੇ ਹਮਲਾ ਹੋਇਆ ਸੀਗਾ 18 ਦਸੰਬਰ 2025 ਦੀ ਰਾਤ ਨੂੰ, ਬਾਰਸਟੋ ਤੇ ਪੀਚ ਐਵੀਨਿਊ ਦੇ ਨਜ਼ਦੀਕ ਪੈਂਦਾ ਹੈ ਤੇ 2 ਦਿਨਾਂ ਬਾਅਦ ਉਸ ਦੀ ਜਿਹੜੀ ਹਮਲੇ ਤੋਂ ਲੱਗੀਆਂ ਸੱਟਾਂ ਦੇ ਕਰਕੇ ਮੌਤ ਹੋ ਗਈ ਸੀ। 37 ਸਾਲਾ ਬਰਨਾਰਡੀ ਸੀਗਾ, ਕਲੋਵਿਸ ਯੂਨੀਫਾਈਡ ਦਾ ਐਜੂਕੇਟਰ ਸੀਗਾ ਤੇ ਸਟੂਡੈਂਟਸ ਤੇ ਫੈਮਿਲੀਜ਼ ਦੇ ਬਹੁਤ ਨਜ਼ਦੀਕ ਸੀਗਾ। ਜਿਹੜੀ 32 ਸਾਲਾ ਗੋਮੇਜ਼ ਆ, ਉਹ ਇਸ ਦੀ ਗਰਲਫ੍ਰੈਂਡ ਸੀਗੀ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਸੇ ਨੇ ਹੀ ਕੁੱਟ-ਕੁੱਟ ਕੇ ਜਿਹੜਾ ਆ ਉਸ ਨੂੰ ਮਾਰਿਆ ਤੇ ਮਰਵਾ ਦਿੱਤਾ। ਤੇ ਬਾਅਦ ਦੇ ਵਿੱਚ ਆਪਣੇ ਇਹ ਜਦੋਂ ਇਹਦੀ ਗਰਲਫ੍ਰੈਂਡ ਸੀ ਬਰਨਾਰਡੀ ਦੀ, ਇਹਨੂੰ ਪਤਾ ਨਹੀਂ ਸੀਗਾ ਵੀ ਗੋਮਜ਼ ਵਿਆਹੀ ਹੋਈ ਆ ਤੇ ਇਹਦੇ ਨਿਆਣੇ ਵੀ ਆ। ਇਹ ਬਾਅਦ ਦੇ ਵਿੱਚ ਜਿਹੜੀ ਪਤਾ ਲੱਗਾ ਵੀ ਇਹ ਆਪਣੇ ਨਿਆਣਿਆਂ ਨੂੰ ਲੈ ਕੇ ਵੀ ਉੱਥੋਂ ਜਿਹੜੀ ਉਹ ਭੱਜ ਗਈ ਸੀਗੀ, ਦੌੜ ਗਈ ਸੀ ਮੈਕਸੀਕੋ ਦੇ ਵਿੱਚ, ਜਿੱਥੇ ਇਹਦਾ ਪਹਿਲਾ ਜਿਹੜਾ ਘਰ ਵਾਲਾ ਜਿਹੜਾ ਆ ਐਂਟੋਨੀਓ ਗਾਰਸੀਆ 40 ਸਾਲਾ, ਉਹਦੇ ਕੋਲ ਜਿਹੜੀ ਉਹ ਚਲੇ ਗਈ ਸੀਗੀ। ਸੋ ਇਹ ਅਰੈਸਟ ਕਹਿੰਦੇ ਵੀ ਲੋਕਲ ਡਿਟੈਕਟਿਵ ਤੇ ਫੈਡਰਲ ਪਾਰਟਨਰ ਦੀ ਕੋਆਰਡੀਨੇਸ਼ਨ ਦੇ ਨਾਲ ਹੋਈ ਸੀ ਤੇ ਹੁਣ ਇਵੈਂਚੁਅਲੀ ਇਹਨਾਂ ਨੂੰ ਇੱਥੇ ਵਾਪਸ ਲਿਆਂਦਾ ਜਿਹੜਾ ਜਾਵੇਗਾ, ਜਿੱਥੇ ਇਹਨਾਂ ਨੂੰ ਟ੍ਰਾਇਲ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਸੋ ਐਕਸਟ੍ਰੈਡੀਸ਼ਨ ਕਹਿੰਦੇ ਵੀ ਆਲਰੇਡੀ ਇਨ ਪ੍ਰੋਸੈਸ ਹੈਗੀ ਆ ਫ੍ਰੈਜ਼ਨੋ ਕਾਉਂਟੀ ਦੇ ਵੱਲੋਂ। ਜਿਹੜਾ ਬਰਨਾਰਡੀ ਆ, ਉਹਦੀ ਫੈਮਿਲੀ ਤੇ ਜਿਹੜੀ ਡਾਇਨੂਬਾ ਦੇ ਜਿਹੜੇ ਰੈਜ਼ੀਡੈਂਟ ਆ, ਇਹ ਡਾਇਨੂਬਾ ਦੇ ਵਿੱਚ ਸੀਗੇ, ਇਹਦੇ 2 ਨਿਆਣੇ
ਜਿਹਨੂੰ ਲੈ ਕੇ ਬਾਅਦ ਦੇ ਵਿੱਚ ਇਹ ਉੱਥੋਂ ਭੱਜ ਗਈ ਸੀਗੀ ਤੇ ਹੁਣ ਅਦਾਲਤੀ ਕਾਰਵਾਈ ਦੇ ਵਿੱਚ ਜਿਹੜੀ ਉਹ ਨਜ਼ਰ ਜਿਹੜੀ ਉਹ ਰੱਖਣਗੇ। ਉਹਦੀ ਮਾਂ ਨੇ ਜਿਹੜੇ ਬਰਨਾਡੀ ਦੀ ਮਾਂ ਨੇ ਕਿਹਾ ਸੀਗਾ, ਕਹਿੰਦੇ ਵੀ ਮੈਨੂੰ ਪਹਿਲਾਂ ਹੀ ਲੱਗਦਾ ਸੀਗਾ ਵੀ ਇਹ ਬੀਬੀ ਬੜੀ ਗਲਤ ਆ। ਜਦੋਂ ਕੁੱਟਮਾਰ ਹੋਈ ਇਸੇ ਨੇ ਕਹਿੰਦੇ ਕਾਲ ਕਰਕੇ ਇਹਦੀ ਮਾਂ ਨੂੰ ਦੱਸਿਆ, ਇਸ ਐਜੂਕੇਟਰ ਦੀ ਮਾਂ ਨੂੰ ਦੱਸਿਆ ਤੇ ਕਹਿੰਦੀ ਵੀ ਉੱਥੇ ਰੋਣ ਡਈ ਸੀ ਇਦਾਂ ਵੀ ਜਿੱਦਾਂ ਪਤਾ ਨਹੀਂ ਇਹਦੇ ਪਿਆਰੇ ਨੂੰ ਕੁਝ ਹੋ ਗਿਆ ਆ। ਪਰ ਹੁਣ ਇਹ ਚੀਜ਼ਾਂ ਸਮਝ ਆ ਰਹੀਆਂ ਇਹ ਤਾਂ ਆਪ ਹੀ ਉਸ ਨੂੰ ਮਾਰਨ ਵਾਲਿਆਂ ਦੇ ਵਿੱਚੋਂ ਇੱਕ ਸੀਗੀ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।